ਸਤਿ ਸ਼੍ਰੀ ਅਕਾਲ ਜੀ, ਗੁੱਡ ਹਾਂਜੀ ਮਾਰਨਿੰਗ एवरीवन। ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਸਲਾਮ ਅਲੈਕਮ। ਹਾਂਜੀ ਤੇ ਅਸੀਂ ਮੇਰੀ ਕੋਸ਼ਿਸ਼ ਹੁੰਦੀ ਹਰ ਦਫਾ ਕੋਈ ਨਾ ਕੋਈ ਚੀਜ਼ ਲੈ ਕੇ ਆਵਾਂ। ਤੋ ਐਤਕੀ ਇੱਕ ਮੈਨੂੰ ਮਿਲ ਗਈ ਆਪਣੀ ਲਾਇਬ੍ਰੇਰੀ ਚੋਂ ਹੀ ਪੰਜਾਬੀ ਅਦਬ ਦੀ ਮੁਖਤਸਰ ਤਾਰੀਖ। ਇਹ ਹੈਗੀ, ਇਹ ਬੜੇ ਮਸ਼ਹੂਰ ਆਪਣੇ ਆਥਰ ਨੇ, ਡਾਕਟਰ ਮੋਹਨ ਸਿੰਘ ਦੀਵਾਨਾ ਦੀ ਹੈ। ਤੇ ਇਹ ਕਿਤਾਬ ਹੀ ਪ੍ਰੀ ਪਾਰਟੀਸ਼ਨ ਛਪੀ ਕਿਤਾਬ। ਤੇ ਜੀ ਇਹਦੇ ਵਿੱਚ ਲਿਖਿਆ ਜੀ, ਹਿੱਸਾ ਅਵਲ 850 ਤੋਂ ਲੈ ਕੇ 1780 ਤੱਕ, ਜਿਸ ਵਿੱਚ ਪੁਰਾਣੀ ਨਸਲ ਤੇ ਨਜ਼ਮ ਦੇ ਨਮੂਨੇ ਕਲਮੀ ਨੁਸਖਿਆਂ ਤੋਂ ਲੈ ਕੇ ਦਿੱਤੇ ਨੇ। ਡਾਕਟਰ ਮੋਹਨ ਸਿੰਘ ਦੀਵਾਨਾ ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ ਸਨ। MA PhD ਸੀ, D.Litt ਸੀ, ਔਰ ਇਹਨਾਂ ਨੂੰ ਇਹ ਆਨਰ ਹੈਗੀ ਹੈ ਡਾਕਟਰ ਮੋਹਨ ਸਿੰਘ ਦੀਵਾਨਾ ਦੀ ਕਿ ਇਹਨਾਂ ਨੇ ਸ਼ਾਹ ਹੁਸੈਨ ਦਾ ਕਲਾਮ ਇਹਨਾਂ ਨੇ ਹੀ ਲੱਭਿਆ ਸੀ, ਔਰ ਫਿਰ ਇਹਨਾਂ ਨੇ ਹੀ ਉਹਨੂੰ ਜਿਹਨੂੰ ਅਸੀਂ ਕਹਿੰਦੇ ਹਾਂ ਸ਼ਾਹਮੁਖੀ ਦੇ ਵਿੱਚ 1942 ਦੇ ਵਿੱਚ ਲਾਹੌਰ ਤੋਂ ਹੀ ਛਾਪਿਆ ਸੀ। ਉਹਦਾ ਨਾਮ ਹੀ ਲਾਹੌਰ ਬੁੱਕ ਸ਼ਾਪ ਸੀ। ਹੁਣ ਉਹ ਚਲੇ ਗਏ ਨੇ ਅੰਮ੍ਰਿਤਸਰ ਜਿਹੜੇ ਨੇ। ਤੇ ਇਹਦੇ ਵਿੱਚ ਸੂਫੀਆਨਾ ਕਲਾਮ ਹੈ, ਹੋਰ ਸਾਰੀਆਂ ਚੀਜ਼ਾਂ ਨੇ। ਇਹ ਸਟਾਰਟ ਹੁੰਦਾ ਜੀ ਨਾਥ ਜੋਗੀਆਂ ਦਾ ਅਹਿਦ। ਨਾਥ ਜੋਗੀਆਂ ਦਾ ਅਹਿਦ ਦਾ ਮਤਲਬ ਹੈ ਵੇਲਾ, ਉਹਨਾਂ ਦਾ ਈਰਾ, ਉਹਨਾਂ ਦਾ ਟਾਈਮ, ਉਹਨਾਂ ਦੀ ਏਜ। ਇਹਦੇ 'ਚ ਮੈਂ ਸਿਰਫ 2 ਸਫ਼ੇ ਪੜ੍ਹਨੇ ਨੇ, ਸਿਰਫ ਤੁਹਾਨੂੰ ਜ਼ਰਾ ਅਪਡੇਟ ਕਰਨ ਵਾਸਤੇ। ਨਾਥ ਜੋਗੀਆਂ ਦਾ ਅਹਿਦ, ਅਸੀਂ 9ਵੀਂ ਸਦੀ ਤੋਂ ਪਿੱਛੇ ਆਪ ਨੂੰ ਲੈ ਜਾਂਦੇ ਹਾਂ, ਜਦੋਂ ਰਾਜਾ ਧਰਮਪਾਲ ਖਲੀਜ ਬੰਗਾਲ ਤੋਂ ਲੈ ਕੇ ਦਿੱਲੀ ਤੱਕ ਤੇ ਜਲੰਧਰ ਤੱਕ ਰਾਜ ਕਰ ਰਿਹਾ ਸੀ, ਤੇ ਜਦੋਂ ਸ਼ਮਾਲ ਮਗਰਬ ਵਿੱਚ ਤੁਰਕ ਸ਼ਾਹੀ ਰਾਜੇ ਹਕੂਮਤ ਕਰ ਰਹੇ ਸਨ। ਤੁਰਕੀ ਸ਼ਾਹੀਆਂ ਤੋਂ ਬਾਅਦ ਹਿੰਦੂ ਸ਼ਾਹੀ ਆਏ, ਜਿਨ੍ਹਾਂ ਨੂੰ 1021 ਵਿੱਚ ਕੱਢ ਦਿੱਤਾ ਗਿਆ। ਉਸ ਜ਼ਮਾਨੇ ਵਿੱਚ ਪੰਜਾਬ, ਹਿੰਦੂ ਰਾਜਸਥਾਨ ਜਾਂ ਰਾਜਪੂਤਾਨਾ ਤੇ ਯੂਪੀ ਵਿੱਚ ਗੁੱਜਰ, ਆਬੀਰ ਤੇ ਗੱਖੜ ਕੌਮਾਂ ਦਾ ਜ਼ੋਰ ਸੀ, ਜਿਨ੍ਹਾਂ ਇਲਾਕਿਆਂ ਨੂੰ ਹੁਣ ਅਸੀਂ ਪੰਜਾਬ ਕਹਿੰਦੇ ਹਾਂ। ਉਦੋਂ ਉਹਨਾਂ ਵਿੱਚ ਬੋਲੀ ਜਾਣ ਵਾਲੀ ਪ੍ਰਾਕ੍ਰਿਤ ਨੂੰ ਹੋਰ ਜਾਂ ਜ਼ਿਆਦਾ ਅਵਾਮੀਆਨ ਤੇ ਪੰਜ ਮੇਲ ਕਰਨ ਵਿੱਚ, ਤੇ ਅਖੀਰ ਪ੍ਰਾਕ੍ਰਿਤ ਨੂੰ ਉਪਭਰਨਸ਼ ਬਣਾਉਣ ਵਿੱਚ ਇਹਨਾਂ ਟੋਲੀਆਂ ਦਾ ਸਭ ਤੋਂ ਵੱਧ ਹਿੱਸਾ ਸੀ। ਉਪਭਰਨਸ਼ ਜੋ ਪਿਸ਼ਾਪੀ ਅਖਵਾਂਦੀ ਸੀ। ਨਵੀਂ ਸਦੀ ਜਾਂ ਵਿੱਚ ਦੇਸ ਬਾਖਾ ਸਾਡੀ ਪੁਰਾਣੀ ਪੰਜਾਬੀ ਹੈ, ਜਿਸ ਵਿੱਚ ਉਦੋਂ ਪ੍ਰਾਕ੍ਰਿਤ ਸ਼ਬਦ ਤੇ ਗ੍ਰਾਮਰ ਵਧੀਕ ਸੀ, ਤੇ ਪਿੱਛੋਂ ਅਰਬੀ, ਫਾਰਸੀ, ਤੁਰਕੀ ਲਫ਼ਜ਼ ਵੱਧਦੇ ਗਏ, ਤੇ ਕੁਝ ਜ਼ਰੂਰੀ ਨਿੱਤ ਦੀ ਵਰਤੋਂ ਦੇ ਲਫ਼ਜ਼ ਤੇ ਕੁਝ ਮਜ਼ਹਬ ਤੇ ਆਚਾਰ ਦੇ ਲਫ਼ਜ਼ ਉਹ ਸੰਸਕ੍ਰਿਤ ਰਹੇ, ਪਰ ਬਾਕੀ ਸੰਸਕ੍ਰਿਤ ਦੇ ਲਫ਼ਜ਼ ਉਪਭਰਨਸ਼ ਸੂਰਤ ਤੋਂ ਵਿਗੜ ਕੇ ਮੌਜੂਦਾ ਪੰਜਾਬੀ ਜਾਂ ਆਧੁਨਿਕ ਯਾਨੀ ਕਿ ਮੌਜੂਦਾ ਆਰੀਆ ਜ਼ਬਾਨ ਬਣ ਗਈ। ਇਸ ਕਾਲ ਦੇ ਸਾਹਿਤ ਵਿੱਚ, ਕਾਲ ਮਾਨੇ ਟਾਈਮ, ਤੇ ਸਾਹਿਤ ਵਿੱਚ ਜੋਗੀਆਂ, ਕੰਨ-ਪਾਟੇ ਜੋਗੀਆਂ ਦਾ ਵੱਧ ਹਿੱਸਾ ਹੈ। ਕੁਝ ਮੁਸਲਮਾਨ ਪ੍ਰਚਾਰਕਾਂ ਤੇ ਸੂਫੀਆਂ ਦਾ ਮਸ਼ਹੂਰ ਜੋਗੀ ਸ਼ਾਇਰ ਹੋਏ ਹਨ: ਗੋਰਖਨਾਥ, ਚਰਪਟਨਾਥ, ਰਤਨਨਾਥ, ਚੌਰੰਗੀਨਾਥ। ਗੁਰੂ ਗੋਰਖਨਾਥ ਪੰਜਾਬ ਦੇ ਜ਼ਿਲ੍ਹਾ ਜੇਹਲਮ ਵਿੱਚ ਗੁਰੂ ਗੋਰਖਨਾਥ ਦਾ ਟਿੱਲਾ ਮਸ਼ਹੂਰ ਹੈ। ਪਿਸ਼ਾਵਰ ਵਿੱਚ ਗੁਰੂ ਗੋਰਖਨਾਥ ਦੀ ਹੱਟੜੀ ਪ੍ਰਸਿੱਧ ਹੈ। ਇਸ ਤਰ੍ਹਾਂ ਪਿਸ਼ਾਵਰ ਵਿੱਚ ਰਤਨਨਾਥ ਦਾ ਡੇਰਾ ਹੈ। ਚੌਰੰਗੀਨਾਥ ਦੀ ਧੂਣੀ ਅਬੋਹਰ ਵਿੱਚ ਹੈ, ਤੇ ਉਹਨਾਂ ਦਾ ਸਿਆਲਕੋਟ ਵਿੱਚ ਖੂਹ ਹੈ। ਉੱਥੇ ਇਹ ਪੂਰਨ ਭਗਤ ਕਰਕੇ ਮਸ਼ਹੂਰ ਹਨ। ਚਰਪਟਨਾਥ ਚੰਬਾ ਰਿਆਸਤ ਵਿੱਚ ਪੂਜੇ ਜਾਂਦੇ ਹਨ। ਇਹਨਾਂ ਚੌਹਾਂ ਦਾ ਗੁਰੂ ਮਛਿੰਦਰਨਾਥ ਸੀ, ਜੋ ਰਾਜਪੂਤਾਨੇ ਦੇ ਕਿਸੇ ਹਿੱਸੇ ਵਿੱਚ ਪੈਦਾ ਹੋਇਆ। ਗੁਰੂ ਗੋਰਖਨਾਥ ਆਪ ਦੇ ਸਭ ਤੋਂ ਉੱਤਮ ਚੇਲੇ ਸਨ, ਯਾਨੀ ਕਿ ਗੁਰੂ ਗੋਰਖਨਾਥ ਦਾ ਜਿਹੜਾ ਗੁਰੂ ਸੀ ਉਹ ਗੁਰੂ ਮਛਿੰਦਰਨਾਥ ਸੀ। ਕਿਹਾ ਜਾਂਦਾ ਹੈ ਗੋਰਖਨਾਥ ਜੀ ਨੇ ਕਿਸੇ ਨੀਵੀਂ ਜ਼ਾਤ ਵਿੱਚ ਜਨਮ ਲਿਆ, 12 ਬਰਸ ਤਪ ਕੀਤਾ, ਜੋਗ ਪੰਥ ਨੂੰ ਸਵਾਰਿਆ ਤੇ ਨਿਖਾਰਿਆ, ਦੂਰ ਦੂਰ ਖਿਲਾਰਿਆ। ਆਪ ਦੀ ਇੱਕ ਅੱਖ ਗੁਰੂ ਸੇਵਾ ਵਿੱਚ ਜਾਂਦੀ ਰਹੀ।
ਆਪ ਆਪਣੇ ਜੋਗੀ ਪੰਗਤ ਦੇ ਭੰਡਾਰੇ ਵਿੱਚ ਆਪਣੀ ਹੱਥੀਂ ਸੇਵਾ ਕਰਦੇ ਸਨ। ਆਪ ਦਾ ਤਲਕ ਕਈ ਰਾਜਿਆਂ ਨਾਲ ਦੱਸਿਆ ਜਾਂਦਾ ਹੈ, ਅਰਥਾਤ ਉਹ ਆਪ ਦੇ ਚੇਲੇ ਬਣੇ। ਆਪ ਹੀ ਤੋਂ ਸੰਤ ਮੱਤ ਦਾ ਆਰੰਭ ਸਮਝਿਆ ਜਾਂਦਾ ਹੈ। ਆਪ ਦੇ ਪੰਥ ਦੇ ਵਿੱਚ ਹਰ ਮਜ਼ਹਬ ਦੇ ਆਦਮੀ ਲਈ ਥਾਂ ਸੀ। ਇੱਥੇ ਉਹਨਾਂ ਦੀ ਜਿਹੜੀ ਹੈ ਸ਼ਾਇਰੀ ਵਗੈਰਾ ਦਿੱਤੀ ਗਈ ਹੈ, ਤੇ ਉਹ ਮੈਂ ਨਹੀਂ ਪੜ੍ਹ ਰਿਹਾ। ਆਪ ਦੇ ਪ੍ਰਸਿੱਧ ਸਾਥੀਆਂ ਵਿੱਚ ਚੇਲਿਆਂ ਵਿੱਚ ਭਰਥਰੀਨਾਥ, ਗੋਪੀ ਚੰਦ ਜਾਂ ਗੋਪੀਨਾਥ ਹੋਏ ਨੇ। ਆਪ ਦੀ ਰਚਨਾ ਤੇ ਆਪ ਦੀ ਸ਼ਖਸੀਅਤ ਦਾ ਅਸਰ ਸਾਰੇ ਹਿੰਦ ਵਿੱਚ ਪਿਸਰਿਆ। ਆਪ ਨੇ ਖੁਦ ਵੀ ਸਭ ਥਾਂ ਜਾ ਕੇ ਸਥਾਨ ਕਾਇਮ ਕੀਤੇ। ਆਪ ਦੀਆਂ ਤਾਰੀਖਾਂ, ਗੋਰਖਨਾਥ ਦੀਆਂ ਤਾਰੀਖਾਂ 940 ਤੋਂ ਲੈ ਕੇ 1030 ਤੱਕ ਨੇ। ਇਹ ਉਹਨਾਂ ਦਾ ਸਮਝ ਲਓ ਕਿ ਉਹਨਾਂ ਦਾ ਵੇਲਾ ਹੈ ਜਿਹੜੇ ਗੋਰਖਨਾਥ ਨੂੰ ਅਸੀਂ ਪੜ੍ਹ ਰਹੇ ਹਾਂ। ਤੇ ਹੁਣ ਮੈਂ ਥੋੜ੍ਹਾ ਜਿਹਾ ਪੜ੍ਹਾਂਗਾ ਪੂਰਨ ਸਿੰਘ ਬਾਰੇ। ਪੂਰਨ ਸਿੰਘ ਜਾਂ ਚੌਰੰਗੀ ਨਾਥ ਦਾ ਜ਼ਿਕਰ ਹੈ। 970 ਤੋਂ ਲੈ ਕੇ 1070 ਤੱਕ ਇਹਨਾਂ ਦਾ ਟਾਈਮ ਲਿਖਿਆ ਗਿਆ ਹੈ, ਯਾਨੀ ਕਿ 100 ਸਾਲ ਇਹਨਾਂ ਦੀ ਉਮਰ ਹੋਈ ਹੈ। ਚੌਰੰਗੀ ਨਾਥ ਆਪਣੀ ਬਾਣੀ ਵਿੱਚ ਖੁਦ ਕਹਿੰਦਾ ਹੈ ਕਿ ਮੈਂ ਸਾਲਬਾਨ ਦਾ ਪੁੱਤਰ ਹਾਂ, ਯਾਨੀ ਕਿ ਸਾਲਵਾਨ ਦਾ। ਮੈਨੂੰ ਪਿਓ ਨੇ ਅੰਨੇ ਖੂਹ ਵਿੱਚ ਸੁਟਵਾ ਦਿੱਤਾ, ਜਿੱਥੋਂ ਮੈਨੂੰ ਮਛੰਦਰ ਨਾਥ ਜੀ ਨੇ ਕਢਵਾਇਆ। ਮੈਂ ਗੋਰਖਨਾਥ ਦਾ ਗੁਰੂ ਭਾਈ ਹਾਂ। ਰਵਾਇਤ ਕਹਿੰਦੀ ਹੈ ਕਿ ਇਹ ਉਹੀ ਸਾਲਬਾਨ ਹੈ ਜਿਸ ਨੇ 1040 ਦੇ ਕਰੀਬ ਚੰਬਾ ਤੇ ਸਿਆਲਕੋਟ ਉੱਤੇ ਰਾਜ ਕੀਤਾ। ਲੰਕਾ ਦੇ ਰਾਜੇ ਵਜੇਵਾਹਨ 1054 1109 ਦੀ ਧੀ ਤਲੋਕ ਸੁੰਦਰੀ ਨਾਲ ਪੂਰਨ ਜਾਂ ਚੌਰੰਗੀ ਜਾ ਮਿਲਾਇਆ ਗਿਆ ਹੈ। ਰਸਾਲੋ ਪੂਰਨ ਦਾ ਹੀ ਛੋਟਾ ਭਰਾ ਦੱਸਿਆ ਜਾਂਦਾ ਹੈ। ਤਰਿਆ 74 ਵਿੱਚ ਵੀ ਰਸਾਲੂ ਨੂੰ ਸਾਲਬਾਨ ਦਾ ਪੁੱਤਰ ਦੱਸਿਆ ਹੈ। ਉਹ ਸਾਲਬਾਨ ਦਾ ਜਿਸ ਨੇ ਉਜੈਨ ਦੇ ਬਕਰਮਾਜੀਤ ਨੂੰ ਡਾਢੀ ਬਾਂਝ ਦਿੱਤੀ, ਬਾਂਝ ਮਨੇ ਸ਼ਿਕਸਤ, ਤੇ ਫੌਜ ਸਮੇਤ ਮਿੱਟੀ ਨਾਲ ਮਿੱਟੀ ਕਰ ਦਿੱਤਾ। ਉੱਥੇ ਰਸਾਲੂ ਦੀ ਮਾਂ ਦਾ ਨਾਂ ਨਹੀਂ ਦਿੱਤਾ, ਉਹਦੀ ਮਾਂ ਦਾ ਨਾਂ ਲੂਣਾ ਹੈ। ਰਾਜੇ ਦੀ ਇੱਕ ਧੀ ਦਾ ਨਾਂ ਤੁਰਪੁਰਾਮ੍ਰਿਤੀ ਦੱਸਿਆ, ਜੋ ਸ਼ਕਤੀ ਦੇਵੀ ਦੀ ਉਪਾਸਕਾ ਸੀ। ਚੌਰੰਗੀ ਨਾਥ ਨੇ ਸ਼ਬਦ ਤੇ ਸ਼ਲੋਕ ਰਚੇ, ਨਾਲ ਹੀ ਪੁਰਾਣ ਸਾਂਗਲੀ ਵੀ। ਇਸ ਪੁਰਾਣ ਸਾਂਗਲੀ ਨੂੰ ਵਧਾ ਕੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮੜ ਦਿੱਤਾ। ਪੂਰਨ ਦੇ ਭਰਾ ਸਾਲਬਾਨ ਤੇ ਪੁੱਤਰ ਰਸਾਲੂ ਨੇ, ਜੋ ਪੰਜਾਬ ਦਾ ਹਰਮਨ ਪਿਆਰਾ ਰਾਜਪੂਤ ਨਾਇਕ ਚਲਾ ਆਉਂਦਾ ਹੈ, ਰਾਜੇ ਹੋਡੀ ਨੂੰ ਮਾਰਿਆ, ਜੋ ਸਿੰਧ ਵੱਲ ਦਾ ਸੀ ਤੇ ਜ਼ਾਤ ਦਾ ਗੱਖੜ। ਇਸ ਤਰ੍ਹਾਂ ਰਸਾਲੂ ਨੇ ਰਾਵਲਪਿੰਡੀ ਵੱਲ ਦੇ ਰਾਜੇ ਸਿਰਕੱਪ ਨੂੰ ਸ਼ਤਰੰਜ ਵਿੱਚ ਹਰਾਇਆ ਤੇ ਉਹਦੀ ਨਿੱਕੀ ਜਿਹੀ ਧੀ ਕੂਕਲਾ ਨੂੰ ਸ਼ਰਤ ਵਿੱਚ ਜਿੱਤ ਆਂਦਾ ਤੇ ਉਸ ਨੂੰ ਪਾਲ ਪੋਸ ਕੇ ਜਵਾਨ ਕਰਕੇ ਵਰਿਆ, ਪਰ ਉਸ ਨੇ ਬੇਵਫਾਈ ਕੀਤੀ ਤੇ ਬੇਵਫਾਈ ਦੀ ਸਜ਼ਾ ਆਪਣੇ ਹੱਥੋਂ ਪਾਈ। ਚੌਰੰਗੀ ਨਾਥ ਯਾਨੀ ਕਿ ਪੂਰਨ ਭਗਤ ਨੂੰ ਹਿੰਦੀ ਤੇ ਕਲਮੀ ਨੁਸਖੇ ਲਿਖਾਰੀਆਂ ਨੇ ਬੜਾ ਮੰਨਿਆ ਹੈ। ਇਹ ਥੋੜ੍ਹੀ ਜਿਹੀ ਹਿਸਟੋਰੀਕਲ ਮਾਲੂਮਾਤ ਹੈ ਨੇ। ਇਹ ਆਪਣੇ ਅਦਿੱਤਿਆ ਜੀ, ਇਹ ਤੁਹਾਡੇ ਅਵੇਲੇਬਲ ਹੈ ਕਿਤਾਬ। ਉਹਦੀ ਅੰਗਰੇਜ਼ੀ ਦੇ ਵਿੱਚ ਵੀ ਲਿਖੀ ਸੀ, ਇਹ ਸ਼ਾਰਟ ਹਿਸਟਰੀ ਆਫ ਪੰਜਾਬੀ ਲਿਟਰੇਚਰ, ਤੇ ਮੇਰੇ ਕੋਲ ਹੈ ਪੰਜਾਬੀ ਅਦਬ ਦੀ ਮੁਖਤਸਰ ਤਾਰੀਖ। ਤੇ ਸਈਦ ਸਾਹਿਬ ਹੈ ਆਪਣਾ ਆਰਗ ਤੇ ਪਈ ਹੋਈ ਹੈ। ਅੱਛਾ, ਮੈਂ ਪੁੱਛਿਆ ਤੁਹਾਨੂੰ, ਇਹਦਾ ਪਹਿਲਾ ਚੈਪਟਰ ਹੀ ਗੋਰਖਨਾਥ ਹੈ। ਤੇ ਮੈਂ ਸ਼ਾਹਮੁਖੀ ਪਈ ਉੱਥੇ। ਹਾਂ, ਸ਼ਾਹਮੁਖੀ ਤੇ ਵੀ। ਤੇ ਗੁਰਮੁਖੀ ਵੀ ਪਈ ਉੱਥੇ। ਗੁਰਮੁਖੀ ਦਾ ਨਹੀਂ ਪਤਾ, ਲੇਕਿਨ ਅੰਗਰੇਜ਼ੀ ਚ ਵੀ ਲਿਖਿਆ ਸੀ ਇਹਨਾਂ ਨੇ ਕਿਤਾਬ, ਅੰਗਰੇਜ਼ੀ ਚ ਵੀ ਲਿਖੀ ਸੀ। ਮੇਰਾ ਖਿਆਲ ਹੈ ਅੰਗਰੇਜ਼ੀ ਚ ਵੀ ਅਵੇਲੇਬਲ ਹੈ ਉੱਥੇ ਆਪਣਾ ਆਰਗ ਤੇ। ਮੈਂ ਸ਼ੇਅਰ ਕਰਾਂਗਾ ਲਿੰਕ ਲੱਭ ਕੇ ਨਾ। ਹਾਂ, ਤੇ ਇਹ ਜਿਹੜੀਆਂ ਮਾਲੂਮਾਤ ਹੈ ਇਹਨਾਂ ਨੂੰ ਸ਼ੇਅਰ ਕਰਨ ਦਾ ਮਕਸਦ ਸਿਰਫ ਇੱਕ ਹੈ ਕਿ ਇਹ ਕਿੱਸਾ ਤੇ ਜ਼ਰੂਰ ਹੈ, ਔਰ ਕਾਦਰ ਯਾਰ ਉਹਨੂੰ 19ਵੀਂ ਸਦੀ ਚ ਲਿਖ ਰਿਹਾ ਰਣਜੀਤ ਸਿੰਘ ਦੇ ਵੇਲੇ ਚ, ਲੇਕਿਨ ਇਹ ਹਕੀਕੀ ਕਿਰਦਾਰ ਨੇ, ਤੇ ਰੀਅਲ ਕਰੈਕਟਰਸ ਨੇ, ਔਰ ਕਿੱਸਾ ਸ਼ਾਇਦ ਬਾਅਦ ਚ ਬਣਿਆ ਹੋਏਗਾ। ਤੇ ਰਾਜਾ ਆਪਣੇ ਪੂਰਨ ਭਗਤ ਵੀ ਰੀਅਲ ਕਰੈਕਟਰ ਹੈ। ਉਹ ਬਾਅਦ ਚ ਖੁਦ ਵੀ ਜਿਹੜਾ ਬਹੁਤ ਵੱਡਾ ਗਿਆਨੀ ਔਰ ਨਾਥ ਹੋ ਗਿਆ ਸੀ, ਔਰ ਉਹਦਾ ਬਾਅਦ ਜਿਹੜਾ ਉਹਦਾ ਪਿਓ ਹੈ ਔਰ ਉਹਦਾ ਭਰਾ ਰਾਜਾ ਰਸਾਲੂ
ਉਹ ਇੱਕ ਤਾਰੀਖ ਦੇ ਵਿੱਚ, ਹਿਸਟਰੀ ਦੇ ਵਿੱਚ ਉਹਨਾਂ ਦਾ ਜ਼ਿਕਰ ਹੈ। ਹੁਣ ਅੱਜ ਅਸੀਂ ਪੜ੍ਹਨੀ ਹੈ ਤੀਜੀ ਸੀ ਹਰਫੀ, ਪੂਰਨ ਦਾ ਗੁਰੂ ਗੋਰਖਨਾਥ ਨੂੰ ਆਪਣਾ ਹਾਲ ਦੱਸਣਾ। ਕਿਉਂ ਜੀ ਸਹਿਜ ਸਾਹਿਬ, ਇਹੀ ਹੈ ਨਾ ਜੀ? ਜੀ ਤਾਂ ਸ਼ੁਰੂ ਕਰੋ ਤੁਸੀਂ। ਚਲੋ ਮੈਂ ਸ਼ੁਰੂ ਕਰਨਾ। ਅਲਫ ਆਖ ਸੁਣਾਵੰਦਾ ਗੁਰੂ ਤਾਈ, ਕਿੱਸਾ ਦਰਦ ਫਰਾਕ ਦਾ ਖੋਲ ਕੇ ਜੀ। ਨੇਕੀ ਮਾਈ ਤੇ ਬਾਪ ਦੀ ਯਾਦ ਕਰਕੇ, ਸਭ ਗੁਰੂ ਨੂੰ ਦੱਸਦਾ ਫੋਲ ਕੇ ਜੀ। ਗੁਰੂ ਨਾਥ ਜਾਂ ਉਸ ਦੇ ਦਰਦ ਰੁਨਾ, ਹੰਝੂ ਰਤ ਦੀਆਂ ਅੱਖੀਂ ਡੋਲ ਕੇ ਜੀ। ਕਾਦਰ ਯਾਰ ਸੁਣਾਵੰਦਾ ਗੱਲ ਸਭੋ, ਹਾਲ ਦੱਸਿਆ ਮੁਖ ਥੀ ਬੋਲ ਕੇ ਜੀ। ਬੜਾ ਖੂਬਸੂਰਤ ਹੈ, ਬਹੁਤ ਹੀ ਖੂਬਸੂਰਤ ਲਾਈਨਾਂ ਨੇ, ਬੜੇ ਹੀ ਈਜ਼ੀ ਫਲੋ ਲਾਈਨਾਂ ਦਾ, ਬਹੁਤ ਖੂਬਸੂਰਤ। ਹਾਂ ਜੀ, ਆਪਣੇ ਅਮਰਜੀਤ ਜੀ ਤੁਸੀਂ ਪੜੋ ਅੱਗੇ। ਬਾਟ ਬੇ ਬਹੁਤ ਸਾਂ ਲਾਡਲਾ ਜੰਮਿਆ। ਬੇ ਬਹੁਤ ਸਾਂ ਲਾਡਲਾ ਜੰਮਿਆ ਮੈਂ, ਕੱਤ ਤੌਲਣੀ ਪਾਲਿਆ ਬਾਪ ਮੈਨੂੰ। 12ਵੀਂ ਵਰੀ ਮੈਂ ਗੁਰੂ ਜੀ ਬਾਹਰ ਆਇਆ, ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ। ਲਾਗੀ ਸਦਕੇ ਕਰਨ ਵਿਆਹ ਲੱਗੇ, ਇਸ ਮੈਂ ਪੰਜਾਬੀ ਵਰਸ਼ਨ ਪੜ੍ਹ ਰਿਹਾ। ਲਾਗੀ ਸਦਕੇ ਕਰਨ ਵਿਆਹ ਲੱਗੇ, ਚੜ ਗਿਆ ਸੀ ਗਮ ਦਾ ਤਾਪ ਮੈਨੂੰ। ਕਾਦਰ ਯਾਰ ਮੈਂ ਆਖਿਆ ਬਾਪ ਜੀ ਨੂੰ, ਨਹੀਂ ਭਾਵਦੀ ਇਹ ਗੱਲ ਆਪ ਮੈਨੂੰ। ਹਾਂ ਜੀ ਕਿਸ਼ਵਰ ਜੀ। ਮੈਂ ਪੜ੍ਹਨੀ ਹਾਂ। ਤੇ ਤੱਕ ਡਿੱਠਾ ਬਾਬਲ ਵੱਲ ਮੇਰੇ, ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ। ਕਿਵੇਂ ਰੱਬ ਕਰਾਇਆ ਤੇ ਆਖਿਓ ਸੋ, ਕਰ ਹੁਕਮ ਜ਼ਬਾਨ ਥੀ ਮਿਹਰਬਾਨੀ। ਜਾ ਪੂਰਨਾ ਮਾਵਾਂ ਨੂੰ ਟੇਕ ਮੱਥਾ, ਕਰ ਸਮਝਿਆ ਨਾਥ ਜੀ ਹੋਸ਼ਦਾਨੀ। ਕਾਦਰ ਯਾਰ ਮੈਂ ਜਾਂ ਮਹਿਲ ਜਾ ਵੜਿਆ, ਦੇਖ ਹੋਇਆ ਸੀ ਲੂਣਾ ਦਾ ਸਿਦਕ ਫਾਨੀ। ਵਾਹ, ਸਿਦਕ ਫਾਨੀ ਕੈਸਾ ਲਫ਼ਜ਼ ਬਣਾਇਆ। ਵਾਹ ਵਾਹ। ਲਾ ਜੀ ਸੇ ਪੜੋ ਜੀ। ਸੇ ਤੁਹਾਡੇ ਨਹੀਂ ਹੈਗੀ, ਗੁਰਮੁਖੀ ਚ ਨਹੀਂ ਹੈਗੀ ਸੇ। ਸਰ ਹੈਗੀ ਹੈ ਕਿ ਮੈਂ ਪੜ੍ਹ ਦਿੰਦਾ ਸਰ। ਸੇ ਸਾਬਤੀ ਰਹਿਤ ਨਾ ਵਿੱਚ ਉਸ ਦੇ, ਮੈਨੂੰ ਪਕੜ ਕੇ ਪਾਸ ਬਹਾਨ ਲੱਗੀ। ਗੁਰੂ ਨਾਥ ਜੀ ਗੱਲ ਸਮਝਿਆ ਜੇ, ਕੜਾ ਜਿੰਮੀ ਪਾਣਾ। ਅੱਛਾ ਤੁਹਾਡੇ ਹੋਰ ਹੋਏਗਾ। ਹਾਂਜੀ ਸਰ। ਕੜਾ ਜ਼ਿੰਮੀ ਅਸਮਾਨ ਦਾ ਢਾਣ ਲੱਗੀ, ਕੰਨੀ ਖਿੱਚ ਮੈਂ ਅੰਦਰੋਂ ਬਾਹਰ ਆਇਆ। ਜਦੋਂ ਧਰਮ ਡਿੱਠਾ ਜਿੰਦ ਜਾਨ ਲੱਗੀ, ਕਾਦਰ ਯਾਰ ਜਾ ਰਾਤ ਨੂੰ ਆਇਆ ਰਾਜਾ, ਉਹਨੂੰ ਨਾਲਸ਼ਾਂ ਨਾਲ ਸਿਖਾਣ ਲੱਗੀ। ਹਾਂ ਜੀ ਵਰਦਾ ਜੀ। ਜੀਮ ਜਦੋਂ ਸੁਣੀ ਰਾਜੇ ਗੱਲ ਮੇਰੀ, ਉਸੇ ਵਕਤ ਮੈਨੂੰ ਸਤਵਾ ਕੇ ਜੀ। ਕਹਿਰਵਾਨ ਹੋਏ ਬਾਪ ਦੇ ਨੈਣ ਖੂਨੀ, ਤਪਾ ਮਾਰਿਆ ਪਾਸ ਬਿਠਲਾ ਕੇ ਜੀ। ਉਸੇ ਵਕਤ ਜਲਾਦਾਂ ਨੂੰ ਆਖਿਆ ਸੂ, ਖੂਹ ਵਿੱਚ ਪਾਓ ਇਹਨੂੰ ਜਾ ਕੇ ਜੀ। ਕਾਦਰ ਯਾਰ ਮੀਆਂ ਐਸ ਖੂਹ ਅੰਦਰ, ਕਰ ਗਏ ਦਾਖਿਲ ਮੈਨੂੰ ਆ ਕੇ ਜੀ। ਆਏ ਕੇ ਜੀ। ਹਮਜ਼ਾ ਹੈ ਨਾ, ਹਮਜ਼ਾ ਦੇ ਥੱਲੇ ਜ਼ੇਰ ਹੈਗੀ ਹੈ। ਅੱਛਾ ਫਿਰ ਸਾਰਾ ਹੀ ਪੜਾਂਗੇ ਨਾ, ਸਦਵਾਏ ਕੇ ਜੀ, ਬਿਠਲਾਏ ਕੇ ਜੀ। ਇਹਨੂੰ ਅਸੀਂ ਨਾ ਇਸ ਤਰ੍ਹਾਂ ਪੜਾਂਗੇ, ਪੂਰਾ ਨਹੀਂ ਪੜਨਾ ਅਸੀਂ, ਆਏ ਨਹੀਂ ਪੜਨਾ ਅਸੀਂ, ਪੜਨਾ ਆਏ ਅੱਧਾ ਪੜਨਾ, ਅੱਧਾ ਆਏ ਨੂੰ ਨਾ ਅੱਧਾ ਪੜਨਾ। ਉਹ ਜਿਹੜੀ ਹਮਜ਼ਾ ਹੈਗੀ ਨਾ ਉਹ ਅੱਧਾ ਪੜਨਾ, ਆਏ ਕੇ ਜੀ। ਇਹ ਬੋਲਣ ਚ ਆ ਗਿਆ ਸਹੀ। ਹੁਣ ਅਸੀਂ ਪਤਾ ਨਹੀਂ ਕਿਸ ਤਰ੍ਹਾਂ ਬੋਲ ਸਕਦੇ ਹਾਂ। ਤੀਜੀ ਸੀ ਹਰਫੀ, ਪੂਰਨ ਦਾ ਗੁਰੂ ਗੋਰਖਨਾਥ ਨੂੰ ਆਪਣਾ ਹਾਲ ਦੱਸਣਾ। ਇਹ ਤਕਰੀਬਨ ਜਿਹੜੀ ਹੁਣ ਅਸੀਂ ਜਿਹੜਾ ਸੈਕੰਡ ਫੇਜ਼ ਹੈਗਾ ਇਸ ਕਿੱਸੇ ਦਾ, ਜਿਹੜਾ ਉਹਦੇ ਵਿੱਚ ਅਸੀਂ ਐਂਟਰ ਹੋ ਗਏ ਹਾਂ, ਜਿਹਦੇ ਵਿੱਚ ਹੁਣ ਉਹ ਗੋਰਖਨਾਥ ਕੋਲ ਪੂਰਨ ਪਹੁੰਚ ਗਿਆ। ਖੂਹ ਦਾ ਜਫਰ ਵੀ ਜਾਲ ਲਿਆ ਉਹਨੇ, ਤੇ ਧੌਲਰੀ ਵੀ ਪੈ ਲਿਆ, ਤੇ ਹੁਣ ਉਹ ਉਹਨੂੰ ਆਪਣੇ ਡੇਰੇ ਲੈ ਗਿਆ। ਹੁਣ ਉਹਨਾਂ ਦੀ ਗੱਲਬਾਤ ਸ਼ੁਰੂ ਹੁੰਦੀ ਹੈ। ਅਲਫ ਆਖ ਸੁਣਾਉਂਦਾ ਗੁਰੂ ਤਾਈ, ਕਿੱਸਾ ਦਰਦ ਫਰਾਕ ਦਾ ਖੋਲ ਕੇ ਜੀ। ਇਹ ਤੁਹਾਡੇ ਥੋੜਾ ਜਿਹਾ ਮੇਰਾ ਡਿਫਰੈਂਸ ਹੈ ਇਹਦੇ ਵਿੱਚ ਆਪਣਾ। ਸਰ ਸਾਡੇ ਹਕੀਕਤਾਂ ਖੋਲ ਕੇ ਹੈ ਜੀ। ਹਾਂ ਉਹ ਵੀ ਠੀਕ ਹੈ। ਦਰਦ ਫਰਾਕ ਜ਼ਰਾ ਜ਼ਿਆਦਾ ਰੋਮਾਂਟਿਕ ਜਿਹਾ, ਤੇ ਥੋੜਾ ਜਿਹਾ ਜਿਹੜਾ ਹੈ
ਜ਼ਿਆਦਾ ਇਹਦੇ ਵਿੱਚ ਦਰਦ ਆ ਜਾਂਦਾ। ਦਰਦ ਫਰਾਕ ਦਾ ਕਿੱਸਾ ਖੋਲ ਕੇ ਜੀ, ਨੇਕ ਮਾਈ ਨੇ ਬਾਪ ਦੀ ਯਾਦ ਕਰਕੇ, ਨੇਕ ਮਾਈ ਤੇ ਬਾਪ ਦੀ ਯਾਦ ਕਰਕੇ ਸਭ ਗੁਰੂ ਨੂੰ ਦੱਸਦਾ ਫੋਲ ਕੇ ਜੀ। ਅਜੇ ਵੀ ਉਹ ਆਪਣੇ ਪਿਓ ਨੂੰ ਯਾਦ ਕਰ ਰਿਹਾ, ਹਾਲਾਂਕਿ ਉਹਨੇ ਇੰਨੀ ਸਜ਼ਾ ਦਿੱਤੀ ਹੈ ਉਹਨੂੰ। ਫੋਲ ਕੇ ਜੀ, ਫੋਲਣਾ ਹੁੰਦਾ ਖੋਲਣਾ, ਡਿਸਕਲੋਜ਼ ਕਰਨਾ। ਫੋਲਣਾ ਜਿਹੜਾ ਡਿਗ ਕਰਨਾ ਵੀ ਹੈ, ਕਿਸੇ ਚੀਜ਼ ਨੂੰ ਓਪਨ ਅਪ ਕਰ ਦੇਣਾ। ਗੁਰੂ ਨਾਥ ਜਾਂ ਉਸ ਤੇ ਦਰਦ ਰੋਣਾ। ਗੁਰੂ ਨਾਥ ਨੇ ਜਦੋਂ ਉਹਦੀ ਕਹਾਣੀ ਸੁਣੀ ਤੇ ਉਹਨੂੰ ਉਹਦੇ ਨਾਲ ਰੋਣਾ ਆ ਗਿਆ। ਹੰਝੂ ਰਤ ਦੀ ਅੱਖੀ ਡੋਲ ਕੇ ਜੀ, ਉਹਨੂੰ ਜਿਹੜੇ ਸੀ ਅਥਰੂਆਂ ਦੀ ਜਗ੍ਹਾ ਲਹੂ ਦੇ ਅਥਰੂ ਨੇ ਡੋਲੇ। ਕਾਦਰ ਯਾਰ ਸੁਣਾਉਂਦਾ ਗੱਲ ਸਭ, ਹਾਲ ਦੱਸਿਆ ਮੁਖਤੀ ਬੋਲ ਕੇ ਜੀ। ਤੁਹਾਡੇ ਵੀ ਇਹ ਵੀ 2 ਲਾਈਨਾਂ ਵੀ ਡਿਫਰੈਂਟ ਨੇ। ਹਾਂਜੀ ਸਰ, ਲਾਸਟ ਲਾਈਨ ਹੈ ਸੁਖਨ ਦਰਦ ਫਿਰਾਕ ਦੇ ਬੋਲ ਕੇ ਜੀ। ਅੱਛਾ ਜੀ, ਸਾਡੇ ਉੱਤੇ ਆਇਆ, ਤੁਹਾਡੇ ਐਂਡ ਤੇ ਆ ਗਿਆ। ਮਹਾਰਾਜ ਤੇ ਇਹ ਹੁਣ ਉਹਨਾਂ ਦਾ ਪਹਿਲਾ ਡਾਇਲੌਗ ਸ਼ੁਰੂ ਹੋਇਆ। ਉੱਥੇ ਟਿੱਲਾ ਜੋਗੀਆਂ ਪਹੁੰਚ ਗਏ ਨੇ, ਆਮਣੇ ਸਾਹਮਣੇ ਬੈਠੇ ਨੇ ਗੋਰਖਨਾਥ ਔਰ ਪੂਰਨ, ਔਰ ਉਹ ਆਪਣੀ ਜਿਹੜੀ ਹੈ ਕਹਾਣੀ ਦੱਸ ਰਿਹਾ। ਇੰਨੀ ਉਹਦੀ ਕਹਾਣੀ ਇੰਨੀ ਦਰਦਨਾਕ ਹੈ, ਉਹਦੇ ਚ ਇੰਨਾ ਦਰਦ ਹੈ ਕਿ ਗੁਰੂ ਗੋਰਖਨਾਥ ਨੂੰ ਵੀ ਉਹਦੇ ਦਰਦ ਤੋਂ ਰੁੰਨ ਜਾਂਦਾ, ਉਹਨੂੰ ਰੋਣਾ ਆ ਜਾਂਦਾ। ਹੰਝੂ ਰਤ ਦੀਆਂ ਅੱਖੀ ਡੋਲ ਕੇ ਜੀ, ਹੰਝੂਆਂ ਦੀ ਜਗ੍ਹਾ ਲੱਗਦਾ ਜਿਵੇਂ ਰਤ ਨਿਕਲ ਰਹੀ, ਲਹੂ ਨਿਕਲ ਰਿਹਾ ਅੱਖਾਂ ਵਿੱਚੋਂ। ਤੇ ਕਾਦਰ ਯਾਰ ਸੁਣਾਉਂਦਾ ਗੱਲ ਸਭੋ, ਕਿੱਸਾ ਦਰਦ ਫਰਾਕ ਦਾ ਖੋਲ ਕੇ ਜੀ, ਜਾਂ ਹਾਲ ਦੱਸਿਆ ਮੁਖਤੀ ਬੋਲ ਕੇ ਜੀ। ਇਹਦੇ ਵਿੱਚ ਦੋਸਤ ਜਿਹੜੇ ਨੇ ਕੋਈ ਵਿਚਾਰ ਕਰਨਾ ਚਾਹਣ ਤੇ ਜੀ ਆਇਆਂ ਨੂੰ। ਤੇ ਸਰ ਇਹ ਜਿਹੜਾ ਵਰਡ ਹੈ, ਹਾਂਜੀ ਹਾਂਜੀ ਸਰ ਹੰਝੂ ਰਤ ਦੀਆਂ ਅੱਖਾਂ ਡੋਲ ਕੇ ਜੀ, ਇਹ ਅੱਖਾਂ ਕਿੱਥੇ ਡੋਲੀਆਂ ਜਾ ਰਹੀਆਂ ਨੇ ਔਰ ਅੱਖਾਂ ਦਾ ਡੋਲ ਕੇ ਮੀਨਸ ਵਾਟ? ਅੱਖਾਂ ਡੁੱਲ ਰਹੀਆਂ ਨੇ, ਅੱਖਾਂ ਡੁੱਲ ਰਹੀਆਂ ਨੇ। ਅੱਖਾਂ ਚੋਂ ਆਂਸੂ ਦੀ ਜਗ੍ਹਾ ਖੂਨ ਡੁੱਲਦਾ ਪਿਆ। ਓਕੇ, ਅੱਛਾ, ਇਟ ਇਜ਼ ਅਲਾਈਨਿੰਗ ਵਿਦ ਬਲੱਡ, ਕਿ ਬਲੱਡ ਇਜ਼ ਓਕੇ ਫਲੋਇੰਗ। ਅੱਖਾਂ ਚੋਂ ਆਂਸੂ ਡਿੱਗਦੇ ਨੇ, ਲੇਕਿਨ ਉਹਦਾ ਆਂਸੂਆਂ ਦੀ ਜਗ੍ਹਾ ਪਾਣੀ ਦੀ ਜਗ੍ਹਾ, ਆਂਸੂਆਂ ਦੇ ਪਾਣੀ ਦੀ ਜਗ੍ਹਾ ਲਹੂ ਨਿਕਲਦਾ ਪਿਆ। ਰਾਈਟ ਜੀ। ਹਾਂ, ਡੋਲਣਾ ਹੁੰਦਾ ਹੈ ਕਿ ਵਗਣਾ, ਨਿਕਲਣਾ। ਹਾਂਜੀ ਹਾਂਜੀ, ਜਿਸ ਤਰ੍ਹਾਂ ਅਸੀਂ ਬਾਲਟੀ ਚੋਂ ਪਾਣੀ ਡੋਲ ਦਿੰਦੇ ਆ। ਬਿਲਕੁਲ ਸਰ। ਅਸਲ 'ਚ ਇਹ ਜਿਹੜੀ ਲਾਈਨ ਹੈ ਨਾ, ਹੰਝੂ ਰਤ ਦੀਆਂ ਅੱਖੀਂ ਡੋਲ, ਇਹਦੀ ਕੰਸਟਰਕਸ਼ਨ ਬੜੀ ਨਾ ਕੰਪਲੈਕਸ ਸੀਗੀ, ਕਿਉਂਕਿ ਸ਼ਾਇਰੀ ਹੈ ਨਾ, ਤੇ ਉਹਦੀ ਜਿਹੜੀ ਤਰਤੀਬ ਲਫ਼ਜ਼ਾਂ ਦੀ ਬੜੀ ਖੂਬਸੂਰਤ ਹੈ, ਕਿਉਂਕਿ ਫਿਟ ਕਰਦਾ ਪਿਆ ਨਾ ਰਾਈਮ ਦੇ ਵਿੱਚ, ਲੇਕਿਨ ਬਹੁਤ ਖੂਬਸੂਰਤ ਲਾਈਨ ਹੈ। ਤਾਂ ਥੋੜਾ ਜਿਹਾ ਨਾ ਰੁਕ ਕੇ ਮੈਨੂੰ ਵੀ 3-4 ਵਾਰੀ ਪੜ੍ਹ ਕੇ ਸਮਝ ਲੱਗੀ। ਹੰਝੂ ਰਤ ਦੀਆਂ ਅੱਖੀ ਡੋਲ ਕੇ ਦੀ, ਯਾਨੀ ਅੱਖਾਂ ਚੋਂ ਆਈਆਂ ਨਹੀਂ, ਡੁੱਲੀਆਂ ਨੇ। ਡੁੱਲਣ ਦਾ ਮਤਲਬ ਹੁੰਦਾ ਜਦੋਂ ਚੀਜ਼ ਓਵਰਫਲੋ ਹੋ ਜਾਂਦੀ ਹੈ, ਜਦੋਂ ਗਲਾਸ ਭਰ ਜਾਂਦਾ ਫਿਰ ਡੁੱਲ ਪੈਂਦਾ। ਯਾਨੀ ਉਹਦੇ ਅੱਖਾਂ 'ਚ ਇੰਨਾ ਦੁੱਖ ਸੀ ਕਿ ਉਹ ਦੁੱਖ ਭਰ ਗਿਆ ਜਦੋਂ, ਤੇ ਭਰ ਕੇ ਫਿਰ ਬਾਹਰ ਡੁੱਲਣ ਲੱਗ ਪਿਆ। ਦੈਟ ਇਜ਼ ਸੋ ਬਿਊਟੀਫੁਲ ਜੀ ਡਾਕਟਰ ਸਾਹਿਬ। ਉਹਨੇ ਬੜਾ ਇਹਨੂੰ ਨਾ ਸਲਿਕ ਕੀਤਾ। ਹੰਝੂ ਰਤ ਜਿਹੜਾ ਨਾ, ਯਾਨੀ ਕਿ ਉਹਨੇ ਰਤ ਨੂੰ ਵੀ ਲਿਖਿਆ ਔਰ ਹੰਝੂ ਨੂੰ ਵੀ ਲਿਖਿਆ। ਉਹ ਵੀ ਇਹ ਵੀ ਕਹਿ ਸਕਦਾ ਕਿ ਅੱਖਾਂ ਚੋਂ ਰਤ, ਲੇਕਿਨ ਉਹ ਜੋ ਹੰਝੂ ਰਤ ਜਿਹੜਾ ਨਾ, ਉਹਦੇ ਨਾਲ ਜਿਹੜੀ ਗੱਲ ਕਮਿਊਨੀਕੇਟ ਹੁੰਦੀ ਹੈ ਨਾ, ਕਿ ਉਹ ਹੰਝੂ ਰਤ ਦੇ ਨੇ। ਹੰਝੂ ਹੈ ਨੇ, ਉਹ ਅਥਰੂ ਹੈ ਨੇ, ਲੇਕਿਨ ਉਹ ਲਹੂ ਦੇ ਅਥਰੂ ਨੇ ਇਹਨਾਂ ਨੂੰ। ਔਰ ਵਿੱਚ ਉਹਨੇ ਕੋਈ ਜਿਹੜਾ ਨਾ ਉਹ ਲਫ਼ਜ਼ਾਂ ਨੂੰ ਜੋੜਨ ਦੇ ਦੀ ਕੋਈ ਨਹੀਂ ਪਾਇਆ ਉਹਨੇ। ਤੁਸੀਂ ਇਹ ਦੇਖੋ ਲਾਈਨ ਜਿਹੜੀ ਹੈ ਕਿਸ ਤਰ੍ਹਾਂ ਕੱਸੀ ਹੋਈ ਹੈ ਜੀ। ਮੈਂ ਸਿਰਫ 2 ਗੱਲਾਂ ਕਰਨੀਆਂ ਸਨ। ਇੱਕ ਤੇ ਜਿਹੜਾ ਰਤ ਦਾ ਸਾਡਾ ਇਸਤੇਮਾਲ ਹੈ ਨਾ ਪੰਜਾਬੀ ਦੇ, ਰਤ ਬਹੁਤ ਜ਼ਿਆਦਾ ਸਾਡੀ ਕਲਾਸੀਕਲ ਪੋਇਟਰੀ, ਅਲਿਫ ਅੱਲਾ ਰੱਤਾ ਦਿਲ ਮੇਰਾ, ਵਾਰਿਸ ਸ਼ਾਹ ਨੇ, ਸ਼ਾਹ ਹੁਸੈਨ ਨੇ ਬਹੁਤ ਇਸਤੇਮਾਲ ਕੀਤਾ ਹੈ, ਬੁੱਲੇ ਸ਼ਾਹ ਨੇ ਤੇ ਕਮਾਲ ਹੀ ਕਰ ਦਿੱਤੀ ਹੈ ਨਾ ਹੰਝੂ ਰਤ ਦੀਆਂ। ਤੇ ਰਤ ਜਿਹੜਾ ਹਮੇਸ਼ਾ ਆਂਸੂਆਂ ਨਾਲ ਜੋੜਿਆ ਜਾਂਦਾ। ਨੰਬਰ 1। ਨੰਬਰ 2, ਇਮੇਜਰੀ ਟਾਪ ਟੂ ਬਾਟਮ ਬੜੀ ਖੂਬਸੂਰਤ ਹੈ ਥਰੂ ਆਊਟ। ਉਹ ਜਿਹੜੀ ਇਮੇਜਰੀ ਯੂਜ਼ ਕਰਦਾ ਪਿਆ ਉਹ ਬਿਲਕੁਲ ਦੁੱਖ ਤੇ ਤਕਲੀਫ ਦੀ ਹੈ, ਔਰ ਜੋ ਥੱਲੇ ਆ ਰਹੀ ਹੈ ਤੁਸੀਂ ਦੇਖੋਗੇ ਉਹਦੀ ਇੰਟੈਂਸਿਟੀ ਵੱਧਦੀ ਜਾ ਰਹੀ ਹੈ। ਕਿ ਉੱਤੋਂ ਸ਼ੁਰੂ ਹੋਇਆ ਦਰਦ ਫਰਾਕ ਤੋਂ, ਫਿਰ ਉਹ ਦੁੱਖ ਗੁਰੂ ਨੂੰ ਦੱਸਦਾ ਫੋਲ ਕੇ ਜੀ, ਫਿਰ ਜਦੋਂ 2 ਲਾਈਨਾਂ ਥੱਲੇ ਆਉਂਦਾ ਵੇ ਤੇ ਫਿਰ ਅੱਖਾਂ ਚੋਂ ਲਹੂ ਨਿਕਲਣ ਲੱਗ ਪਿਆ। ਜੇ ਉਹ ਜੋ ਕਹਾਣੀ ਦੱਸਦਾ ਪਿਆ, ਤੂੰ ਉਹਦੀ ਇਮੇਜਰੀ ਦੀ ਜਿਹੜੀ ਦੁੱਖ ਭਰੀ ਇਮੇਜਰੀ ਹੈ,
ਉਹ ਵੀ ਇੰਟੈਂਸੀਫਾਈ ਹੁੰਦੀ ਜਾ ਰਹੀ ਹੈ। ਸੋ ਇਹ ਜਿਹੜੀ ਕੰਸਟਰਕਸ਼ਨ ਹੈ ਟਾਪ ਟੂ ਬਾਟਮ ਦੀ, ਕਿ ਇੰਟੈਂਸਿਟੀ ਵਧਾਉਂਦਾ ਪਿਆ ਉਹ ਕਿਸੇ ਨੂੰ ਬਿਆਨ ਕਰਨ ਦੇ ਵਿੱਚ ਪੂਰਨ ਦੇ, ਇਹ ਬੜਾ ਖੂਬਸੂਰਤ, ਮੈਂ ਬੜਾ ਇੰਪ੍ਰੈਸ ਹੋਇਆ ਦੀ ਇਸ ਕੰਸਟਰਕਸ਼ਨ ਤੋਂ, ਇਸ ਇਹਦੇ ਚ। ਤੇ ਆਖਰੀ ਜਿਹੜੀ ਗੱਲ ਹੈ, ਉਹਨੇ ਪੂਰਨ ਦੀ ਜਿਹੜੀ ਪਾਈਟੀ ਹੈ, ਉਹਦੀ ਜਿਹੜੀ ਨੇਕ ਹੋਣਾ, ਅੱਛਾ ਹੋਣਾ, ਉਹ ਦੇਖੋ ਤੁਸੀਂ, ਕਹਿੰਦਾ ਜੀ ਨੇਕੀ ਮਾਈ ਤੇ ਬਾਪ ਦੀ ਯਾਦ ਕਰਕੇ। ਬਾਪ ਨੂੰ ਬੁਰਾ ਨਹੀਂ ਕਹਿ ਰਿਹਾ ਨਾ, ਇਹ ਚੀਜ਼ ਨੂੰ ਬੁਰਾ ਕਹਿ ਰਿਹਾ ਕਿ ਜੀ ਮੇਰੀ ਮਾਂ ਨੇ ਮੈਨੂੰ ਪਿਓ ਤੇ ਜ਼ੋਰ ਨਹੀਂ ਪਾਇਆ, ਔਰ ਪਿਓ ਜੋ ਕਰਦਾ ਰਿਹਾ ਉਹ ਕਰਦੀ ਰਹੀ, ਮੇਰੀ ਮਾਂ ਨੇ ਕੋਈ ਵਵੇਲਾ ਨਹੀਂ ਮਚਾਇਆ, ਖੱਪ ਨਹੀਂ ਪਾਈ, ਨਹੀਂ। ਉਹਦੀ ਜਿਹੜੀ ਗੁੱਡਨੈਸ ਹੈ ਇਨ ਹਾਰਟ, ਉਹ ਇੰਟੈਕਟ ਹੈ, ਔਰ ਕਾਦਰ ਯਾਰ ਨੂੰ ਲੈ ਕੇ ਚੱਲਦਾ ਪਿਆ ਥਰੂ ਆਊਟ ਕੰਸਿਸਟੈਂਟਲੀ। ਹਾਂਜੀ, ਇਹ ਕਮਾਲ ਹੈ, ਬਸ ਇਹ ਕਮਾਲ ਹੈ ਉਹਦਾ। ਤੇ ਉੱਤੋਂ ਫਿਰ ਜਿਹੜਾ ਉੱਪਰੋਂ ਪਹਿਲੀ ਲਾਈਨ ਤੋਂ ਲੈ ਕੇ ਤੇ ਕਾਦਰ ਯਾਦ ਸੁਨਾਮ ਦਾ ਗੱਲ ਸਭ ਇੱਥੋਂ ਤੱਕ ਤੇ ਉਹ ਇਮੇਜਰੀ ਸ਼ੋ ਕਰਦਾ ਪਿਆ ਕਿ ਇੰਟੈਂਸਿਟੀ ਕੀ ਉਹਦੇ ਦੁੱਖ ਦੀ। ਲੇਕਿਨ ਆਖਰੀ ਗੱਲ ਲਾਈਨ ਮੈਨੂੰ ਬਹੁਤ ਪਸੰਦ ਆਇਆ, ਹਾਲ ਦੱਸਿਆ ਮੁੱਖ ਥੀ ਬੋਲ, ਕਿ ਸਿਰਫ ਉਹ ਦੱਸਦਾ ਨਹੀਂ ਪਿਆ ਲਫ਼ਜ਼ਾਂ ਨਾਲ, ਉਹਦਾ ਦੁੱਖ ਦੀ ਸ਼ਕਲ ਦੇ ਜਿਹੜੇ ਇੰਪ੍ਰੈਸ਼ਨਸ ਨੇ ਫੇਸ ਦੇ, ਮੁੱਖ ਥੀ ਬੋਲ ਕੇ ਜੀ, ਕਿ ਉਹਦਾ ਸਿਰਫ ਜ਼ੁਬਾਨ ਨਹੀਂ ਬੋਲਦੀ ਪਈ, ਉਹਦੇ ਚਿਹਰੇ ਦੀਆਂ ਅੱਖਾਂ, ਉਹਦੇ ਜਿੰਨੀ ਵੀ ਦੁੱਖ ਹੈ ਉਹਦੇ ਚਿਹਰੇ 'ਚ ਵੀ ਨਜ਼ਰ ਆ ਰਹੀ ਹੈ। that is so intense, that is so beautiful, ਕਿ ਹਾਲ ਦੱਸਿਆ ਮੁੱਖ ਥੀ ਬੋਲ ਕੇ ਜੀ, that is beautiful। I think ਇੱਥੇ ਮੈਂ ਬਹੁਤ ਇੰਪ੍ਰੈਸ ਹੋਇਆ ਦੀ, ਜੋ ਵੱਧਦਾ ਪਿਆ ਨਾ, ਮੈਨੂੰ ਲੱਗਦਾ ਕਿ ਉਹ ਨਿਖਾਰਦਾ ਜਾ ਰਹੀ ਦੀ, ਉਹਦੀ ਸ਼ਾਇਰੀ ਨਿਕਲਦੀ ਜਾ ਰਹੀ ਕਾਦਰ ਯਾਰ ਦੀ, ਜੋ ਅਸੀਂ ਕਹਾਣੀ ਪੜ੍ਹਨੇ ਪਿਆ। that's ਮੈਂ ਨਾ ਕਹਿਣਾ ਸੀ। ਡਾਕਟਰ ਲੇਜ਼ੀਆ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਸਰ, ਮੈਂ ਬਸ ਸੁਣ ਰਹੀ ਹਾਂ ਜੀ। ਉਹ ਤੁਹਾਡਾ ਉਹ ਫਰੇਮ ਹਿੱਲ ਰਿਹਾ ਸੀ, ਮੈਂ ਕਿਹਾ ਸ਼ਾਇਦ ਯੂ ਵਾਂਟ ਟੂ ਸੇ, ਚਲੋ ਕੋਈ ਨਹੀਂ। ਹਾਂਜੀ, ਆਪਣੇ ਕਿਸ਼ਵਰ ਜੀ। ਜੀ ਸਰ, ਮੈਂ ਪੜ੍ਹਨੀ ਆ। ਬੇ ਬਹੁਤ ਸਾ ਲਾਡਲਾ ਜੰਮਿਆ ਮੈਂ, ਘੱਟ ਧੋਰੀ ਪਾਲਿਆ ਬਾਪ ਮੈਨੂੰ, 12 ਵਰੀ ਮੈਂ ਗੁਰੂ ਜੀ ਬਾਹਰ ਆਇਆ, ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ, ਲਾਗੀ ਸਦ ਕੇ ਕਰਨ ਵਿਆਹ ਲੱਗਾ, ਸੁਣ ਚੜਿਆ ਸੀ ਗਮ ਦਾ ਤਾਪ ਮੈਨੂੰ, ਕਾਦਰ ਯਾਰ ਮੈਂ ਆਖਿਆ ਬਾਪ ਤਾਹੀਂ, ਨਹੀਂ ਭਾਉਂਦਾ ਇਹ ਸਰਾਪ ਮੈਨੂੰ। ਬੇ ਬਹੁਤ ਸਾ ਲਾਡਲਾ ਜੰਮਿਆ ਮੈਂ, ਗੱਤ ਤੌਲਰੀ ਪਾਲਿਆ ਬਾਪ ਮੈਨੂੰ। ਉਹਦੇ ਵਿੱਚ ਪਾਤਾ ਜਿਹੜਾ ਵਾਈਟ ਪੈਲਸ ਜਿਹੜਾ ਰੱਖਿਆ ਜਾਂਦਾ ਅੰਡਰਗਰਾਉਂਡ, ਧੌਲਰ ਜਿਹੜਾ, ਧੌਲਰ ਵੈਸੇ ਧੌਲੇ ਆ ਗਏ ਨੇ, ਚਿੱਟਾ ਵੀ ਇਹਦਾ ਮਤਲਬ ਹੈ। ਹਾਂ, ਤੇ ਧੌਲਰੀ ਮੈਨੇ ਬੇਸਮੈਂਟ ਵੀ ਹੈ। 12 ਵਰੀ ਮੈਂ ਗੁਰੂ ਜੀ ਬਾਹਰ ਆਇਆ, ਜਦੋਂ ਹੁਕਮ ਕੀਤਾ ਬਾਬਲ ਆਪ ਮੈਨੂੰ, ਲਾਗੀ ਸੱਦ ਕੇ ਕਰਨ ਵਿਆਹ ਲੱਗਾ। ਲਾਗ ਲੈਣ ਵਾਲੇ ਜਿਹੜੇ ਹੁੰਦੇ ਨੇ, ਨਾਈ, ਲੋਹਾਰ, ਤਨਖਾਨ, ਇਹਨਾਂ ਨੂੰ ਲਾਗੀ ਕਿਹਾ ਜਾਂਦਾ ਹੈ, ਜਾਂ ਜਿਹੜੇ ਮਰਾਸੀ ਹੁੰਦੇ ਨੇ ਉਹਨਾਂ ਨੂੰ ਵੀ ਲਾਗੀ ਕਿਹਾ ਜਾਂਦਾ ਹੈ, ਉਹ ਲਾਗ ਲੈਂਦੇ ਨੇ। ਤੇ ਬੜੀ ਇੱਕ ਸਾਡਾ ਜਿਹੜਾ ਪੰਜਾਬੀ ਓਲਡ ਪੰਜਾਬੀ ਕਲਚਰ ਸੀ, ਉਹਦੇ ਬੜੇ ਜਿਹੜੇ ਨੇ ਬੜੇ ਜ਼ਰੂਰੀ ਕਰੈਕਟਰ ਸੀ, ਲਾਗੀ ਵੀ ਔਰ ਸੇਪੀ ਵੀ। ਸੇਪ ਜਿਹੜੇ ਪਿੰਡ ਦੇ ਹੁੰਦੇ ਸੀ, ਜਿਹੜੇ ਸਰਵਿਸ ਦਿੰਦੇ ਸੀ, ਉਹਦੇ ਬਦਲੇ ਉਹਨਾਂ ਨੂੰ ਅਨਾਜ ਦਿੱਤਾ ਜਾਂਦਾ ਸੀ, ਉਹ ਜਿਹਦੇ ਨਾਲ ਪੂਰੇ ਸਾਲ ਉਹ ਗੁਜ਼ਾਰਾ ਕਰਦੇ। ਕੈਸ਼ ਨਹੀਂ ਹੁੰਦਾ ਸੀ, ਸਿਰਫ ਅਨਾਜ, ਔਰ ਬਾਕੀ ਜਿਹੜੀ ਹੈ ਉਹ ਫਸਲਾਂ ਤੋਂ ਆਪਣਾ ਉਹ ਜੋ ਮਰਜ਼ੀ ਲੈ ਲੈਣ। ਤਾਂ ਸਰ ਇੱਕ ਕੁਇਕ ਕੁਐਸਚਨ, ਜਿਹੜੇ ਲਾਗੀ ਨੇ ਇਹਨਾਂ ਨੂੰ ਵੀ ਕੁਝ ਮਿਲਦਾ ਸੀਗਾ ਫॉर ਰਿਸ਼ਤੇ ਕਰਾਣੇ ਐਂਡ ਆਲ ਦੈਟ, ਨਾਈਆਂ ਵਗੈਰਾ ਨੂੰ? ਲਾਗੀਆਂ ਨੂੰ ਜਿਹੜਾ ਜਦੋਂ ਵਿਆਹ ਹੁੰਦੇ ਸੀ ਨਾ, ਤੇ ਲਾਗੀਆਂ ਨੂੰ ਬੜਾ ਕੁਛ ਲੱਭਦਾ ਸੀ, ਨਵੇਂ ਕੱਪੜੇ ਮਿਲਦੇ ਸੀ ਉਹਨਾਂ ਨੂੰ, ਤੇ ਹੋਰ ਚੀਜ਼ਾਂ ਵੀ ਮਿਲਦੀਆਂ ਸੀ, ਖਾਣ ਪੀਣ ਦੀਆਂ ਵੀ, ਕਣਕ ਵੀ, ਤੇ ਇਸ ਤਰ੍ਹਾਂ ਦੀਆਂ ਸਾਰਾ ਉਹ ਲਾਗ ਲੈਂਦੇ ਸਨ। ਅੱਛਾ, ਦੈਟ ਵਾਸ ਕਾਲਡ ਲਾਗ। ਹਾਂ, ਉਸ ਤੋਂ ਲਾਗੀ ਬਣੇ ਨੇ ਸੇ, ਯਾਨੀ ਲਾਗ ਹਿੱਸਾ ਲੈਣਾ, ਹਿੱਸਾ ਸਮਥਿੰਗ ਲਾਈਕ ਲਗਾਨ ਦੀ ਸ਼ਾਰਟ ਫਾਰਮ ਲਾਗ ਕਰ ਦਿੱਤਾ, ਔਰ ਸਮਥਿੰਗ ਆਫ ਦੈਟ ਕਾਈਂਡ, ਸ਼ਾਇਦ ਕਹਿ ਸਕਦੇ ਹੋ। ਤੇ ਸਾਰੇ ਜਿਹੜੇ ਸਾਲ ਦੇ ਵਿੱਚ ਉਹ ਹੈਲਪ ਕਰਦੇ ਨੇ ਪਿੰਡਾਂ ਦੇ ਵਿੱਚ, ਲਾਗੀ ਜਿਹੜੇ ਨੇ, ਉਹਦੀ ਫਿਰ ਪੇ ਬੈਕ ਜਿਹੜੀ ਹੁੰਦੀ ਆ, ਉਹ ਫਿਰ ਜਾਂ ਵੱਡੇ ਇਵੈਂਟਸ ਹੁੰਦੇ ਨੇ ਜਾਂ ਫਸਲਾਂ ਹੁੰਦੀਆਂ ਨੇ, ਜਦੋਂ ਵੀ ਮੈਚੁਰ ਹੁੰਦੀ ਉਹਨਾਂ ਨੂੰ ਫਿਰ ਪੋਰਸ਼ਨ, ਥੋੜਾ ਹਿੱਸਾ ਦਿੱਤਾ ਜਾਂਦਾ ਉਹਦੇ। ਇਟ ਇਜ਼ देयर ਹਾਰਡ ਵਰਕ
which they have been performing throughout the year, throughout the season. ਜੋ ਵੀ ਕੰਮ ਕਰਦੇ ਨੇ ਬੜੇ, ਉਹਨਾਂ ਨੂੰ ਫਿਰ ਉਹਨਾਂ ਦਾ ਹਿੱਸਾ ਮਿਲਦਾ। ਰਾਈਟ ਜੀ, ਥੈਂਕ ਯੂ। ਕਾਦਰ ਯਾਰ ਮੈਂ ਆਖਿਆ ਬਾਪ ਤਾਈ ਨਹੀਂ ਬਾਮਦਾ ਐ ਸਰਾਪ ਮੈਨੂੰ। ਸਰਾਪ ਮੈਨੇ ਹੁੰਦਾ ਕਿ ਬਦਦੁਆ ਲਿਖੀ ਹੋਈ ਹੈ, ਕਰਸ ਕਹਿ ਲਓ ਤੁਸੀਂ, ਜਾਂ ਕੋਈ ਭੈੜਾ ਸ਼ਗਨ, ਇਸ ਤਰ੍ਹਾਂ। ਮੈਂ ਉਹਨੂੰ ਕਿਹਾ ਕਿ ਇਹ ਜਿਹੜਾ ਤੂੰ ਮੇਰਾ ਵਿਆਹ ਕਰ ਰਿਹਾ ਹੈ, ਇਹ ਮੇਰੇ ਲਈ ਸਰਾਪ ਹੈ, ਇੱਕ ਕਰਸ ਹੈ, ਇਹ ਮੈਨੂੰ ਚੰਗਾ ਨਹੀਂ ਲੱਗਦਾ। ਹਾਂਜੀ ਵਿਰਦਾ ਜੀ, ਅਗਲਾ ਇੱਥੇ ਗੱਲਬਾਤ ਅਗਰ ਤੁਸੀਂ ਦੋਸਤ ਕਰਨਾ ਚਾਹਣ। ਮੈਂ ਥੋੜੀ ਜਿਹੀ ਗੱਲ ਪਿਛਲੇ ਬੰਦ ਤੇ ਜਿਹੜਾ ਪੜ੍ਹ ਕੇ ਗਏ ਆ ਉਹਦੇ ਤੇ, ਜਿੱਦਾਂ ਤੁਸੀਂ ਹਿਸਟਰੀ ਸਾਰੀ ਸੁਣਾਈ ਆ ਨਾਥਾਂ ਦੇ ਬਾਰੇ, ਉਹਦੇ 'ਚ ਲਾਈਨਾਂ ਤੇ ਦੁਬਾਰਾ ਫਿਰ ਸੋਚਣ ਦੀ ਕੋਸ਼ਿਸ਼ ਕੀਤੀ ਆ ਕਿ ਗੁਰੂ ਨਾਥ ਜਾਂ ਉਸ ਦੇ ਦਰਦ ਰੁੰਨਾ ਹੰਝੂ ਰਤ ਦੀਆਂ ਅੱਖੀਂ ਡੋਲ ਕੇ ਜੀ ਕੇ ਸੀਨ ਇਮੈਜਿਨ ਕਰਨ ਦੀ ਮੈਂ ਕੋਸ਼ਿਸ਼ ਕਰ ਰਿਹਾ ਕਿ ਪੂਰਨ ਸਟੋਰੀ ਦਰਦ ਭਰੀ ਆਪਣੀ ਸੁਣਾ ਰਿਹਾ, ਔਰ ਗੁਰੂ ਸਾਹਮਣੇ ਬੈਠਾ ਸੁਣ ਰਿਹਾ। ਸੁਣਦਿਆਂ ਉਹਦੇ ਅੱਖਾਂ ਦੇ ਵਿੱਚ ਪਾਣੀ ਹੰਝੂ ਆ ਗਏ ਨੇ, ਖੂਨ ਦੇ ਹੰਝੂ ਆ ਗਏ ਨੇ। ਪਰ ਮੈਂ ਇਹ ਸੋਚ ਰਿਹਾ ਸੀ ਕਿ ਇਹ ਲੋਕ ਗੋਰਖਨਾਥ ਇੱਥੇ ਕਿ ਜੋਗੀ ਨੇ ਜਿਹੜੇ ਉਜਾੜਾਂ, ਜੰਗਲਾਂ, ਪਹਾੜਾਂ ਦੇ ਵਿੱਚ ਲੁਕਾਈ ਤੋਂ ਦੂਰ ਰਹਿਣ ਵਾਲੇ ਲੋਕ ਨੇ ਜਿਹੜੇ, ਉਹ ਕੋਈ ਪੱਥਰ ਦਿਲ ਨਹੀਂ ਹੁੰਦੇ, ਉਹ ਬੜੇ ਇਮੋਸ਼ਨਲ ਲੋਕ ਹੁੰਦੇ ਨੇ। ਔਰ ਸਮਾਜ ਦੇ ਵਿੱਚ ਜੋ ਵੀ ਬੇਇਨਸਾਫੀਆਂ ਜਾਂ ਕੁਰੀਤੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, ਉਹਨਾਂ ਤੋਂ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ। ਭਾਵੇਂ ਇਹਨਾਂ ਨੇ ਆਪਣੀ ਹੋਂਦ ਨੂੰ ਗਵਾ ਲਿਆ, ਮਤਲਬ ਆਪਣਾ ਸਭ ਕੁਝ ਛੱਡ ਦਿੱਤਾ ਪਰਸਨਲ ਲੈਵਲ ਤੇ, ਪਰ ਸੁਸਾਇਟੀ ਦੇ ਲੈਵਲ ਤੇ ਦੇ ਆਰ ਸਟਿਲ ਕਨੈਕਟਡ ਵਿਦ ਦ ਸੁਸਾਇਟੀ, ਕਿ ਜੋ ਜ਼ੁਲਮੋ ਸਿਤਮ ਸੁਸਾਇਟੀ ਦੇ ਵਿੱਚ ਹੋ ਰਹੇ ਨੇ ਉਹ ਇਹਨਾਂ ਦੇ ਇਮੋਸ਼ਨਸ ਦੇ ਵਿੱਚ ਹੁੰਦੇ ਨੇ। ਔਰ ਗੁਰੂ ਗੋਰਖਨਾਥ ਦੀ ਹੀ ਇਹ ਅਚੀਵਮੈਂਟ ਸੀਗੀ ਕਿ ਉਹਨੇ ਇਹ ਸ਼ੁਰੂ ਕੀਤਾ ਕਿ ਤੁਸੀਂ ਆਪਣਾ ਆਪ ਤੇ ਭਾਵੇਂ ਗਵਾ ਲਿਆ, ਪਰ ਸਮਾਜ ਸੁਧਾਰਕ ਜਿਹੜੇ ਇਸ਼ੂਜ਼ ਉਹਨੇ ਫੋਰਫਰੰਟ ਤੇ ਲਿਆਂਦੇ ਆ ਕਿ ਇਕੁਐਲਿਟੀ, ਗਰੀਬ, ਕੈਸਟ ਸਿਸਟਮ, ਉੱਚੇ ਨੀਵੇਂ ਬੰਦੇ, ਸਾਰਿਆਂ ਦੀਆਂ ਜਿਹੜੀਆਂ ਸੁਸਾਇਟਲ ਪ੍ਰੋਬਲਮਸ ਦੇ ਨਾਲ ਇਹ ਜੁੜੇ ਹੁੰਦੇ ਨੇ। ਇਹ ਨਹੀਂ ਕਿ ਸੁਸਾਇਟੀ ਚੋਂ ਨਿਕਲ ਗਏ ਤਾਂ ਉਹਨਾਂ ਨੂੰ ਪਤਾ ਕੁਛ ਨਹੀਂ। ਇਹ ਪਰਸਨਲ ਲੈਵਲ ਤੇ ਇਹਨਾਂ ਨੇ ਸਭ ਕੁਝ ਤਿਆਗ ਦਿੱਤਾ। ਸੁਸਾਇਟੀ ਦੇ ਲੈਵਲ ਤੇ ਇਹ ਬਿਲਕੁਲ ਜ਼ੁਲਮਾਂ ਸਿਤਮਾਂ ਦੇ ਬੜੇ ਇਮੋਸ਼ਨਲ ਹੁੰਦੇ ਨੇ। ਮੈਨੂੰ ਇਹ ਸਟ੍ਰਾਈਕ ਕੀਤਾ ਕਿ ਕਿਵੇਂ ਪੂਰਨ ਦੀ ਗੱਲ ਸੁਣ ਕੇ ਉਹ ਖੂਨ ਦੇ ਅਥਰੂ ਰੋ ਰਿਹਾ। ਇਹ ਉਸੇ ਨਾਲ ਹੀ ਜੁੜਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਕਿ ਇਹ ਲੋਕ ਸਮਾਜ ਸੁਧਾਰਕ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ, ਪਰਸਨਲ ਲੈਵਲ ਤੇ ਨਹੀਂ। ਮੈਂ ਇਹਨੇ ਕਹਿਣਾ ਸੀ ਇਹਦੇ ਬਾਰੇ। ਹਾਂ, ਇੱਕ ਪੈਰਲਲ ਸਿਸਟਮ ਸੀ ਜੋ ਜਿਹੜੇ ਟਿੱਲਾ ਜੋਗੀਆਂ ਸੀ, ਇੱਕ ਪੈਰਲਲ ਸਿਸਟਮ ਸੀ ਸੁਸਾਇਟੀ ਦਾ। ਖਾਸ ਤੌਰ ਤੇ ਇਹ ਦਵਾਈਆਂ ਬਣਾਉਂਦੇ ਸੀ ਜੜੀ ਬੂਟੀਆਂ ਦੀਆਂ, ਔਰ ਉਹ ਮੁਫਤ ਲੋਕਾਂ ਨੂੰ ਦਿੰਦੇ ਸੀ। ਫਿਰ ਹੋਰ ਕਈ ਮਾਮਲਿਆਂ ਦੇ ਵਿੱਚ ਮਦਦ ਵੀ ਕਰਦੇ ਸੀ। ਇੱਥੋਂ ਤੱਕ ਕਿ ਕਈ ਦਫਾ ਜੋਗੀ ਜਿਹੜੇ ਸੀ ਉਹ ਮੀਆਂ ਬੀਵੀ ਦੀ ਲੜਾਈ 'ਚ ਵੀ ਸਲਾਹ ਕਰਾ ਦਿੰਦੇ ਸੀ। ਉਹ ਆ ਕੇ ਨਾ ਘਰਾਂ 'ਚ ਰਹਿਣਾ ਸ਼ੁਰੂ ਕਰ ਦਿੰਦੇ ਸੀ, ਔਰ ਉਹ ਨੋਬਡੀ ਜਿਹੜਾ ਉਹਨਾਂ ਨੂੰ ਮਾਈਂਡ ਨਹੀਂ ਕਰਦਾ ਸੀ ਜੋਗੀਆਂ ਨੂੰ। ਤੇ ਉਹ ਦੇਖਦੇ ਸੀ ਕਿ ਘਰ 'ਚ ਬੜੀ ਟੈਨਸ਼ਨ ਹੈ, ਤੇ 2-3 ਦਿਨ ਰਹਿੰਦੇ ਸੀ, ਆਪਣੇ ਤਪੱਸਿਆ ਕਰਦੇ ਸੀ, ਆਪਣਾ ਕਲਾਮ ਪੜ੍ਹਦੇ ਸੀ, ਮੰਤਰ ਜੋ ਵੀ ਹੈ ਉਹ ਫੂਕਦੇ ਸੀ ਉਹਨਾਂ ਦੇ, ਤੇ ਫਿਰ ਉਹ ਉਹਨਾਂ ਨੂੰ ਠੀਕ ਵੀ ਕਰ ਦਿੰਦੇ ਸੀ ਤੇ ਆਪਣੇ ਦਵਾਈਆਂ ਦਿੰਦੇ ਸਨ। ਹੋਰ ਕਈ ਕਿਸਮ ਦੀਆਂ ਹੈਲਪਸ ਵਗੈਰਾ ਵੀ ਕਰਦੇ ਸਨ ਸੁਸਾਇਟੀ ਦੇ ਵਿੱਚ। ਲੇਕਿਨ ਇਹਨਾਂ ਦਾ ਜਿਹੜਾ ਬੇਸਿਕ ਜਿਹੜਾ ਥਾਟ ਸੀ ਉਹ ਸੀ ਕਿ ਇਹ ਡਿਸਪੋਜੈਸ਼ਨਸ, ਪੋਜੈਸ ਕੁਛ ਨਹੀਂ ਕਰਨਾ, ਕੋਈ ਚੀਜ਼ ਨਹੀਂ ਪੋਜੈਸ ਕਰਨੀ, ਹੱਤਾ ਕਿ ਇੱਕ ਰੋਟੀ ਵੀ ਨਹੀਂ ਪੋਜੈਸ ਕਰਨੀ। ਸ਼ਾਮ ਦੀ ਰੋਟੀ ਮੰਗਣੀ ਹੈ, ਖਾਣੀ ਹੈ ਤੇ ਖਾ ਲੈਣੀ ਹੈ, ਰਾਤ ਤੱਕ ਨਹੀਂ ਰਹਿਣੀ। ਸੁਬਾਹ ਹੋਰ ਮੰਗਾਂਗੇ, ਹੋਰ ਕੁਛ ਕਰਾਂਗੇ। ਪੋਜੈਸ਼ਨ ਨਹੀਂ ਸੀ ਇਹਨਾਂ ਦਾ ਕਿਸੇ ਚੀਜ਼ ਦਾ ਵੀ, ਪ੍ਰਾਪਰਟੀ ਦਾ, ਔਲਾਦ ਦਾ, ਔਰਤ ਦਾ, ਕਿਸੇ ਚੀਜ਼ ਦਾ ਵੀ ਜਿਹੜਾ ਸੀ ਇਹਨਾਂ ਦਾ ਨਹੀਂ ਸੀ। ਤੇ ਆਪਣਾ ਹੋਰ ਇਹਨਾਂ ਦਾ ਪੂਰਾ ਹੈਗਾ। ਮੈਂ ਅਗਲੀ ਦਫਾ ਤੁਹਾਨੂੰ ਇੱਕ ਪੈਰਾ ਪੜ੍ਹ ਦਿਆਂਗਾ। ਉਹੀ ਚੀਜ਼
ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪਰਸਨਲ ਲੈਵਲ ਤੇ ਜੋ ਇਹਨਾਂ ਨੇ ਗਿਵ ਅਪ ਕਰ ਦਿੱਤਾ ਡਸਨਟ ਮੀਨ ਕਿ ਸੁਸਾਇਟੀ ਦੇ ਲੈਵਲ ਤੇ ਵੀ ਇਹਨਾਂ ਸੁਸਾਇਟੀ ਨੂੰ ਗਿਵ ਅਪ ਕਰ ਦਿੱਤਾ। ਇਹ ਨਹੀਂ ਕੀਤਾ ਉਹਨਾਂ ਨੇ। ਸੁਸਾਇਟੀ ਨੂੰ ਸੋਧਣ ਦੇ ਤਰੀਕੇ ਜੋ ਵੀ ਕੁਝ ਕਰਨਾ ਉਹ ਉਹਦੇ ਨਾਲ ਅਟੈਚ ਰਹੇ, ਭਾਵੇਂ ਦੁਨੀਆ ਤੋਂ ਬਾਹਰ ਰਹਿੰਦੇ ਸੀ ਪਰ ਦੁਨੀਆ ਦੇ ਦੁੱਖਾਂ ਤਕਲੀਫਾਂ ਦੇ ਵਿੱਚ ਇਹਨਾਂ ਦੀ ਕੰਟਰੀਬਿਊਸ਼ਨ ਪਰਸਨਲ ਲੈਵਲ ਤੇ ਤਾਂ ਇਹਨਾਂ ਨੇ ਬੜਾ ਕੁਝ ਛੱਡਿਆ ਸਾਰਾ ਕੁਝ। ਜੋਗੀਆਂ ਦੇ ਬਾਅਦ ਜਦੋਂ ਮੁਸਲਮ ਆਏ ਨੇ ਇੱਥੇ ਸਬ ਕੰਟੀਨੈਂਟ, ਫਿਰ ਉਹ ਸੂਫੀ ਆਇਆ, ਸੂਫੀ ਐਂਟਰ ਹੋਇਆ। ਲੇਕਿਨ ਬੜੀ ਦਿਲਚਸਪ ਗੱਲ ਹੈ ਕਿ ਸੂਫੀ ਤੇ ਜੋਗੀ ਦਾ ਕਦੀ ਕੋਈ ਫੱਡਾ ਨਹੀਂ ਹੋਇਆ। ਉਹ ਵੀ ਆਪਣਾ ਸਿਲਸਿਲਾ ਚਲਾ ਰਹੇ ਸੀ, ਟਿੱਲਾ ਜੋਗੀਆਂ। ਇਹਨਾਂ ਦਾ ਵੀ ਨਿਜ਼ਾਮੁਦੀਨ ਔਲੀਆ ਦਾ ਜਿਹੜਾ ਮਜ਼ਾਰ ਹੈ ਉੱਥੇ ਉਹ ਵੀ ਚੱਲ ਰਿਹਾ ਸੀ। ਕਦੀ ਕੋਈ ਇੱਕ ਲਫ਼ਜ਼ ਨਹੀਂ ਹੈਗਾ ਸਾਡੇ ਕੋਲ ਕਿ ਇਹਨਾਂ ਦਾ ਕੋਈ ਡਿਸਪਿਊਟ ਹੋਇਆ ਹੋਵੇ, ਕਿਉਂਕਿ ਦੋਵੇਂ ਮੁਹੱਬਤ ਕਰਨ ਵਾਲੇ ਲੋਕ ਸਨ, ਪਿਆਰ ਕਰਨ ਵਾਲੇ ਲੋਕ ਸਨ। ਸੂਫੀ ਥੋੜੇ ਜਿਹੇ ਇਹਨਾਂ ਦਾ ਵਕ ਸਨ, ਲੇਕਿਨ ਬਹਿਰਹਾਲ ਚੱਲਦਾ ਰਿਹਾ। ਹੋਰ ਕੁਝ ਕੋਈ ਮੇਨ ਡਿਫਰੈਂਸ ਹੀ ਹੋਇਆ ਸੀ, ਜੋਗੀ ਜਿਹੜੇ ਸਨ ਉਹ ਇਨਸਾਨੀ ਬਸਤੀਆਂ ਤੋਂ ਬਾਹਰ ਰਹਿ ਕੇ ਇਨਸਾਨਾਂ ਵਾਸਤੇ ਕੰਮ ਕਰ ਰਹੇ ਸਨ, ਜਦਕਿ ਸੂਫੀ ਜਿਹੜੇ ਸਨ ਉਹ ਬਸਤੀਆਂ 'ਚ ਰਹਿ ਕੇ ਉਹਨਾਂ ਵਾਸਤੇ ਕੰਮ ਕਰਦੇ ਪਏ ਸਨ। ਫਰਕ ਸਿਰਫ ਇੰਨਾ ਸੀ ਮੇਰੇ ਖਿਆਲ ਹਾਈਲਾਈਟ ਜਿਹੜਾ ਹੋਇਆ ਸੀ। ਜੋ ਹੈ ਜੋਗੀ ਜਿਹੜੇ ਸੀ ਇਹਨਾਂ ਦੀ ਤਪੱਸਿਆ ਬਹੁਤ ਜ਼ਿਆਦਾ ਕਰਦੇ ਸੀ। ਇਹਨਾਂ ਦੇ ਚਿੱਲੇ ਜਿਹੜੇ ਕੱਟਦੇ ਸੀ ਉਹ ਬਹੁਤ ਹੀ ਔਖੇ ਸਨ। ਉਹ ਜਿਹੜਾ ਟਿੱਲਾ ਜੋਗੀਆਂ ਜਾਓ ਨਾ, ਜਗ੍ਹਾ ਜਗ੍ਹਾ ਸਮਾਧੀਆਂ ਬਣੀਆਂ ਨੇ ਜਿੱਥੇ ਉਹ ਬੈਠ ਕੇ ਸਮਾਧ ਕਰਦੇ ਸਨ ਆਪਣਾ ਗਿਆਨ ਧਿਆਨ ਜੋ ਵੀ ਸੀ ਉਹਨਾਂ ਦਾ। ਵੈਸੇ ਜਿਹੜੇ ਜੋਗੀਆਂ ਦੀ ਕੰਟਰੀਬਿਊਸ਼ਨ ਹੈ ਨਾ, ਉਹ ਜਿਹੜੀ ਮੈਡੀਸਨ ਵਾਲੀ ਤੁਸੀਂ ਕਹੀ ਹੈ ਨਾ, ਉਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਜੜੀ ਬੂਟੀਆਂ ਨੂੰ ਉਹਨਾਂ ਨੇ ਹਜ਼ਾਰਾਂ ਸਾਲ ਟੈਸਟ ਕਰਕੇ ਦਵਾਈਆਂ ਬਣਾ ਕੇ ਉਹ ਬੇਲੌਸ ਸੁਸਾਇਟੀਆਂ ਤੱਕ ਤੇ ਲੋਕਾਂ ਤੱਕ ਪਹੁੰਚਾਈਆਂ ਨੇ। ਆਈ ਥਿੰਕ ਇਹ ਸਭ ਤੋਂ ਵੱਡਾ ਕੰਟਰੀਬਿਊਸ਼ਨ ਹੈ, ਕਿਉਂਕਿ ਇਨਸਾਨੀ ਸਫਰਿੰਗ, ਜਿਸਮਾਨੀ ਜਿਹੜੀ ਫਿਜ਼ੀਕਲ ਸਫਰਿੰਗ ਹੈ, ਉਹਦੇ ਇਲਾਜ ਵਾਸਤੇ ਜਿਹਨਾਂ ਦਾ ਕੰਟਰੀਬਿਊਸ਼ਨ ਹੈ ਦੈਟਸ ਹਿਊਜ। ਖਾਸ ਤੌਰ ਤੇ ਜਿਹੜੀਆਂ ਬਾਹਰ ਔਰਤਾਂ ਨੇ ਉਹ ਜਾਂਦੀਆਂ ਜੀ। ਇਹੀ ਫਰਕ ਹੈ ਜਦੋਂ ਗੁਰੂ ਨਾਨਕ ਦੇਵ ਨੇ ਜਾ ਕੇ ਜੋਗੀਆਂ ਦੇ ਨਾਲ ਡਿਸਕਸ਼ਨ ਕੀਤੀ। ਉਹਨਾਂ ਦੀ ਆਈਡੀਓਲੋਜੀ ਦਾ ਸਿਰਫ ਇੰਨਾ ਹੀ ਫਰਕ ਹੈ ਕਿ ਜੋਗੀ ਵੀ ਉਹੀ ਕੰਮ ਕਰਦੇ ਨੇ ਦੁਨੀਆ ਦੇ ਵਿੱਚ, ਇਕੁਐਲਿਟੀ ਤੇ ਵਿਮਨ ਦੇ ਰਾਈਟਸ ਸਾਰਾ ਕੁਝ ਕੰਮ ਕਰਦੇ ਨੇ। ਗੁਰੂ ਨਾਨਕ ਨੇ ਸਿਰਫ ਇਹੀ ਕਿਹਾ ਕਿ ਤੁਸੀਂ ਬਾਹਰ ਰਹਿ ਕੇ ਨਾ ਕਰੋ, ਸੁਸਾਇਟੀ ਦੇ ਵਿੱਚ ਰਹਿ ਕੇ ਆਪ ਐਕਟਿਵ ਮੈਂਬਰ ਬਣ ਕੇ ਉਸ ਸੁਸਾਇਟੀ ਦੇ ਇਹਨੂੰ ਕਰੋ। ਇੰਨਾ ਹੀ ਡਿਫਰੈਂਸ ਆਈਡੀਓਲੋਜੀ ਦੇ ਵਿੱਚ। ਅੱਛਾ, ਇਹ ਜਿਹੜੀ ਡਿਬੇਟ ਨਾ ਵਾਰਿਸ ਸ਼ਾਹ ਨੇ ਬਹੁਤ ਖੂਬਸੂਰਤ ਬਿਆਨ ਕੀਤੀ ਹੈ। ਅਮਰਜੀਤ ਨੂੰ ਯਾਦ ਹੈ ਜਦੋਂ ਨਾਥ ਦੇ ਨਾਲ ਟਿੱਲਾ ਜੋਗੀਆਂ ਤੇ ਡਿਬੇਟ ਕਰਦਾ ਜਾ ਕੇ, ਇਹ ਡਿਬੇਟ ਬਹੁਤ ਖੂਬਸੂਰਤ ਕੀਤੀ ਹੈ ਵਾਰਿਸ ਸ਼ਾਹ ਨੇ, ਬਿਊਟੀਫੁਲ। ਇਹ ਜਿਹੜੀ ਅਸੀਂ ਡਿਬੇਟ ਕਰ ਰਹੇ ਹਾਂ ਕਵਰ ਕਰ ਚੁੱਕਿਆ ਹੈ ਵਾਰਿਸ ਸ਼ਾਹ, ਬਹੁਤ ਖੂਬਸੂਰਤ, ਬਹੁਤ ਅੱਛੇ। ਥੋੜੀ ਜਿਹੀ ਇਸ ਕਿੱਸੇ 'ਚ ਵੀ ਆਏਗੀ ਅੱਗੇ ਜਾ ਕੇ, ਜਦੋਂ ਸੁੰਦਰਾਂ ਇੱਕ ਲੇਡੀ ਹੈਗੀ ਹੈ, ਉਹ ਉਹਨੂੰ ਲੈ ਜਾਏਗੀ ਗੋਰਖਨਾਥ ਕੋਲੋਂ ਆ ਕੇ ਨਾ, ਉਹਨੂੰ ਲੈ ਜਾਏਗੀ ਕਿ ਮੈਨੂੰ ਦੇ ਦਿਓ, ਤੇ ਉਹ ਫਿਰ ਉਹਦੇ ਤੇ ਉਹੀ ਨਿਛਾਵਰ ਹੋ ਜਾਂਦੀ ਹੈ। ਫਿਰ ਉਹ ਬਹਿਰਹਾਲ ਉੱਥੋਂ ਵਾਪਸ ਆ ਜਾਂਦਾ। ਲੇਕਿਨ ਦੋਵਾਂ ਦੇ ਦਰਮਿਆਨ, ਸੁੰਦਰਾਂ ਦੇ ਦਰਮਿਆਨ ਤੇ ਪੂਰਨ ਦੇ ਦਰਮਿਆਨ ਇਹ ਜੋਗ ਦੇ ਉੱਤੇ ਡਾਇਲੌਗ ਹੈਗਾ ਕਿ ਜੋਗ ਕੀ ਹੈ। ਉਹ ਕਹਿੰਦਾ ਮੈਂ ਹੈਗਾ ਵਾਂ, ਉਹ ਕਹਿੰਦੀ ਮੈਂ ਹੈਗੀ ਹਾਂ, ਤੇ ਉਹ ਬੜਾ ਮਜ਼ੇਦਾਰ ਹੈ। ਅੱਗੇ ਜਾ ਕੇ ਆਏਗਾ ਤੂੰ। ਮੈਂ ਕਹਿੰਦਾ ਹਿਸਟਰੀ ਦੇ ਵਿੱਚ ਨਾ ਜਿਹੜੀ ਕਲਾਸੀਕਲ ਪੋਇਟਰੀ ਦੀ ਹਿਸਟਰੀ ਹੈ, ਜੋਗੀਆਂ ਦੀ ਹਿਸਟਰੀ ਹੈ, ਇਹ ਡਾਇਲੌਗ ਕੰਟੀਨਿਊਸਲੀ ਚੱਲਦਾ ਪਿਆ ਪੈਰਲਲ। ਹਾਂ ਜੀ, ਹੈ ਨਾ। ਚਲੀ ਜਗੇ। ਹਾਂਜੀ ਹਾਂਜੀ, ਚਲੋ ਜੀ। ਹਾਂਜੀ, ਕੌਣ ਪੜ੍ਹੋਗੇ ਜੀ? ਤੇ ਪੜ੍ਹੋ ਜੀ, ਆਪਣੇ ਵਿਰਦਾ ਜੀ ਤੁਸੀਂ ਪੜ੍ਹੋ। ਤੇ ਤੱਕ ਡਿਠਾ ਬਾਬੁਲ ਵੱਲ ਮੇਰੇ, ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ। ਕਿਵੇਂ ਰੱਬ ਕਰਾਇਆ ਤੇ ਆਖਿਓ ਸੂ, ਕਰ ਹੁਕਮ ਜ਼ੁਬਾਨ ਥੀ ਮਿਹਰਬਾਨੀ। ਜਾ ਪੂਰਨਾ ਮਾਵਾਂ ਨੂੰ ਟੇਕ ਮੱਥਾ, ਕਰ ਸਮਝਿਆ ਨਾਥ ਜੀ ਹੋਸ਼ਦਾਨੀ। ਕਾਦਰ ਯਾਰ ਮੈਂ ਜਾਂ ਮਹਿਲ ਜਾ ਵੜਿਆ, ਦੇਖ ਹੋਇਆ ਸੀ ਲੂਣਾ ਦਾ ਸਿਦਕ ਫਾਨੀ। ਤੇ ਤੱਕ ਡਿਠਾ ਬਾਬਲ ਵੱਲ ਮੇਰੇ, ਜਦੋਂ ਉਹਨੇ ਸ਼ਾਦੀ ਤੋਂ ਇਨਕਾਰ ਕੀਤਾ ਤੇ ਬਾਬਲ ਨੇ ਉਹਦੇ ਵੱਲ ਵੇਖਿਆ। ਦਿਲੋਂ ਸਮਝਿਆ ਮੈਂ ਹੋਈ ਕਹਿਰਵਾਨੀ, ਮੈਂ ਸਮਝਿਆ ਹੁਣ ਬੜਾ ਕੋਈ ਮੇਰੇ ਤੇ ਸਖਤ ਕਿਸਮ ਦਾ ਹੈ, ਕਰੇਗਾ ਕਹਿਰ, ਜ਼ੁਲਮ ਕਰੇਗਾ, ਕੋਈ ਮੇਰੇ ਤੇ ਗੁੱਸਾ ਕਰੇਗਾ। ਕਿਵੇਂ ਰੱਬ ਕਰਾਇਆ ਤੇ ਆਖਿਓ ਸੋ। ਫਿਰ ਉਹਨੇ ਕਿਹਾ ਕਰ ਹੁਕਮ ਜ਼ੁਬਾਨ ਥੀ ਮਿਹਰਬਾਨੀ। ਕਿਵੇਂ ਰੱਬ ਕਰਾਇਆ ਤੇ ਆਖਿਓ ਸੋ। ਉਹ ਕਹਿੰਦਾ ਠੀਕ ਹੈ, ਜਿਵੇਂ ਉਹ ਜੋ ਰੱਬ ਕਰੇਗਾ। ਤੇ ਉਹਨੇ ਫਿਰ ਮੈਨੂੰ ਕਿਹਾ
ਕਰ ਹੁਕਮ ਜ਼ਬਾਨ ਥੀ ਮਿਹਰਬਾਨੀ। ਫਿਰ ਉਹਨੇ ਹੁਕਮ ਦਿੱਤਾ ਕਿ ਐ ਤੂੰ ਮਿਹਰਬਾਨੀ ਕਰ, ਜਾਂ ਪੂਰਨਾ ਮਾਵਾਂ ਨੂੰ ਟੇਕ ਮੱਥਾ, ਪੂਰਨ ਮਾਂ ਨੂੰ ਜਾ ਕੇ ਮੱਥਾ ਟੇਕ ਕਰ। ਸਮਝਿਆ ਨਾਥ ਜੀ ਹੋਸ਼ ਦਾਨੀ। ਨਾਥ ਨੂੰ ਕਹਿ ਰਿਹਾ ਹੋਸ਼ਮੰਦ ਹੋ ਕੇ ਬੜੇ ਗੌਰ ਨਾਲ ਮੇਰੀ ਗੱਲ ਸੁਣਨਾ। ਕਾਦਰ ਯਾਰ ਮੈਂ ਜਾ ਮਹਿਲ ਜਾ ਵੜਿਆ, ਦੇਖ ਹੋਇਆ ਸੀ ਲੂਣਾ ਦਾ ਸਿਦਕ ਫਾਨੀ। ਉਹਦਾ ਜਿਹੜਾ ਸਿਦਕ ਹੈ, ਉਹਦੀ ਜਿਹੜਾ ਜੋ ਵੀ ਉਹਦਾ ਕੰਪੋਜ਼ੀਅਰ ਹੈ, ਜੋ ਵੀ ਉਹਦਾ ਹੈ, ਉਹਨੇ ਆਪਣੇ ਆਪ ਨੂੰ ਜਿਸ ਤਰ੍ਹਾਂ ਦਾ ਬਣਾਇਆ ਹੋਇਆ ਸੀ ਵਜੂਦ, ਜਾਂ ਜੋ ਵੀ ਉਹਦਾ ਪਰਸਨ ਜਾਂ ਪਰਸੋਨਾ, ਉਹ ਟੁੱਟ ਗਿਆ। ਉਹ ਫਾਨੀ ਜਿਹੜਾ ਉਹਦਾ ਸਿਦਕ ਜਿਹੜਾ ਉਹ ਟੁੱਟ ਗਿਆ। ਉਹ ਆਪਣੇ ਆਪ ਨੂੰ ਕੰਟਰੋਲ ਨਾ ਕਰ ਸਕੀ, ਸਾਂਭ ਨਾ ਸਕੀ। हाँ जी, आगे चलिए। आदित्य जी को मसला तो नहीं, फानी का तुम पता नहीं, फानी is temporary or something that kind. Not eternal, not internal, not eternal. Okay, ठीक है। Not eternal, ਇਹਦਾ opposite ਹੁੰਦਾ ਹੈ ਹਾਂਜੀ mortal। ਹਾਂਜੀ mortal। शाह हुसैन ने बड़ा फर्जा कहे हुसैन फकीर साईं दा फानी कुल जहान। ਹਾਂਜੀ सारा जग जेड़ा ने फना हो जाना, खत्म हो जाना। अच्छा जी, आ हुण अपने कौन साहब से एक पास ਅਸੀਂ ਪੜ੍ਹ ਸਕਦੇ ਹਾਂ, ਸਾਡੇ ਕੋਲ 15 ਮਿੰਟ ਹੈਗੇ ਨੇ। ਸੇ ਮੈਂ ਪੜ੍ਹ ਕੇ ਤੇ ਇੱਕ ਪੜਾਂਗੇ, ਫਿਰ ਅਸੀਂ ਚਾਰ ਬੰਦਾ ਨੂੰ ਥੋੜਾ ਜਿਹਾ ਕਨਕਲੂਡ ਵੀ ਕਰਾਂਗੇ ਜੇ ਟਾਈਮ ਹੋਇਆ ਤੇ। ਹਾਂ ਬਸ ਮੈਂ 15 ਮਿੰਟ ਰਹਿ ਗਏ ਨੇ, 15 ਮਿੰਟ ਅਸੀਂ ਅੱਛਾ ਕੰਕਲੂਡ ਕਰ ਲਾਂਗੇ। ਸੇ ਸਾਬਤੀ ਰਹੀ ਨਾ ਵਿੱਚ ਉਸ ਦੇ, ਲੂਣਾ ਦੀ ਗੱਲ ਕਰ ਰਹੇ ਹਾਂ, ਮੈਨੂੰ ਪਕੜ ਕੇ ਪਾਸ ਬਹਾਨ ਲੱਗੀ। ਗੁਰੂ ਨਾਥ ਜੀ ਗੱਲ ਨੂੰ ਸਮਝਿਆ ਜੇ, ਪਾੜਾ ਜ਼ਮੀਨ ਅਸਮਾਨ ਦਾ ਪਾਣ ਲੱਗੀ। ਕੰਨੀ ਖਿੱਚ ਕੇ ਅੰਦਰੋਂ ਬਾਹਰ ਆਇਆ, ਜਦ ਅਧਰਮ ਡਿੱਠਾ ਜਿੰਦ ਜਾਨ ਲੱਗੀ। ਕਾਦਰ ਯਾਰ ਜਾਂ ਰਾਤ ਨੂੰ ਆਇਆ ਰਾਜਾ, ਉਹਨੂੰ ਨਾਲਿਸ਼ਾਂ ਨਾਲ ਸਿਖਾਣ ਲੱਗੀ। ਸੇ ਸਾਬਤੀ ਰਹੀ ਨਾ ਵਿੱਚ ਉਸਦੇ, ਪਹਿਲੇ ਲਫ਼ਜ਼ ਉਹਨੇ ਵਰਤਿਆ ਸਿਦਕ, ਕਿ ਸਿਦਕ ਉਹਦਾ ਫਾਨੀ ਹੋਇਆ। ਫਿਰ ਇਹ ਸਾਬਤੀ ਜਿਹੜੀ ਹੈ, ਤੁਸੀਂ ਇਹ ਦੇਖੋ ਕਿ ਪੂਰਨ ਲਫ਼ਜ਼ ਕਿਹੋ ਜਿਹਾ ਲੈ ਕੇ ਆ ਰਿਹਾ। ਉਸ ਦੀ ਮੈਨੂੰ ਪਕੜ ਕੇ ਪਾਸ ਬਹਾਣ ਲੱਗੀ। ਗੁਰੂ ਨਾਥ ਜੀ ਗੱਲ ਨੂੰ ਸਮਝਿਆ ਜੇ, ਬੜੀ ਸੋਹਣੀ ਲਾਈਨ ਹੈ ਕਿ ਗੁਰੂ ਜੀ ਸਮਝੋ ਕੀ ਹੋਣ ਜਾ ਰਿਹਾ, ਕੀ ਹੋਣ ਲੱਗਾ ਸੀ। ਤੇ ਪਾੜਾ ਜ਼ਮੀਨ ਅਸਮਾਨ ਦਾ ਪਾਣ ਲੱਗੀ। ਪਾੜਾ ਮੈਨੇ ਹੁੰਦਾ ਡਿਵੀਜ਼ਨ ਕਰਨਾ। ਪਾੜ ਜਿਹੜਾ ਅਸੀਂ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਵਿੱਥ ਪਾ ਦੇਣਾ। ਪਾੜਾ ਪਾਵਣਾ ਜਿਹੜਾ ਹੁੰਦਾ ਵਿੱਥ ਪਾਵਣਾ, ਵੱਖਰਾ ਕਰਨਾ, ਫੁੱਟ ਪੈਣਾ। ਪਾੜ ਤੋਂ ਪਾੜਾ ਬਣਿਆ ਲਫ਼ਜ਼। ਤੇ ਉਹ ਜਿਹੜਾ ਹੈ ਡਿਵੀਜ਼ਨ ਉਹ ਕਰ ਰਹੀ ਸੀ ਜ਼ਮੀਨ ਅਸਮਾਨ ਨੂੰ ਦੇ ਵਿੱਚ। ਉਹ ਜਿਵੇਂ ਪੂਰੀ ਕਾਇਨਾਤ ਨੂੰ ਹੀ ਉਹ ਜਿਹੜਾ ਨਾ ਉਹਨੇ ਕਿਹਾ ਜੀ ਉਹ ਉਹਨੂੰ ਡਿਸਟਰਬ ਕਰ ਰਹੀ ਹੈ। ਕਣੀ ਖਿੱਚ ਕੇ ਅੰਦਰੋਂ ਬਾਹਰ ਆਇਆ। ਕਣੀ ਬੜਾ ਸੋਹਣਾ ਲਫ਼ਜ਼ ਹੈ ਕਿ ਆਪਣਾ ਉਹਨੇ ਕੋਈ ਪਾਸਾ ਜਿਹਾ ਜਿਹੜਾ ਹੈ ਆਪਣਾ ਜੋ ਵੀ ਹੈ ਉਹਦਾ ਆਪਣੀ ਬਾਂਹ ਜਾਂ ਜੋ ਵੀ ਖਿੱਚ ਕੇ ਮੈਂ ਬਾਹਰ ਆ ਗਿਆ। ਜਦ ਧਰਮ ਤੋਂ ਅਧਰਮ ਬਣਾਇਆ ਉਹਨੇ, ਜਿੰਦ ਜਾਣ ਲੱਗੀ। ਧਰਮ ਮਨੇ ਜਿਹੜਾ ਮਜ਼ਹਬ ਹੈ ਤੁਹਾਡਾ, ਅਧਰਮ ਉਲਟ, ਜਿਹੜਾ ਧਰਮ ਤੋਂ ਉਲਟ ਜਿਹੜਾ ਹੈ ਵਿਦਆਊਟ ਧਰਮ ਦੇ। ਜਦ ਅਧਰਮ ਡਿੱਠਾ ਜਿੰਦ ਜਾਣ ਲੱਗੀ, ਮੈਂ ਜਦੋਂ ਦੇਖਿਆ ਗਿਆ ਤੇ ਧਰਮ ਦੇ ਬਿਲਕੁਲ ਹੀ ਉਲਟ ਚੱਲ ਰਹੀ ਹੈ, ਅਧਰਮ ਹੋ ਗਈ ਹੈ ਤੇ ਮੇਰੀ ਜਾਨ ਨਿਕਲਣ ਲੱਗ ਪਈ। ਕਾਦਰ ਯਾਰ ਜਾਂ ਰਾਤ ਨੂੰ ਆਇਆ ਰਾਜਾ, ਉਹਨੂੰ ਨਾਲਿਸ਼ਾਂ ਨਾਲ ਸਿਖਾਉਣ ਲੱਗੀ। ਨਾਲਿਸ਼ ਮੈਨੇ ਹੈਗਾ ਇਲਜ਼ਾਮ, ਅਦਾਲਤੀ ਮੁਕੱਦਮਾ ਵੀ ਕਹਿੰਦੇ ਨੇ ਇਹਨੂੰ, ਹੈ ਅਦਾਲਤੀ ਦਾਵਾ।
ਸੂਟ ਕਰਨਾ ਉਹ ਵੀ ਹੈ ਨਾਲਿਸ਼, ਫਰਿਆਦ ਵੀ ਹੈ। ਤੇ ਉਹਨੂੰ ਆਪਣੇ ਜਿਹੜਾ ਹੈ ਫਰਿਆਦ ਕਰਕੇ, ਇਲਜ਼ਾਮ ਦੇ ਕੇ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਕਰਕੇ ਉਹਨੂੰ ਜਿਹੜਾ ਹੈ ਉਹ ਸਿਖਾ ਰਹੀ ਸੀ। ਹਾਂਜੀ ਵੀਰਦਾ ਜੀ। ਮੈਂ ਖਿਆਲ ਇੱਥੇ ਟਿਪੀਕਲੀ ਕਾਦਰ ਯਾਰ ਜਿਹੜਾ ਨਾ ਉਹ ਇੱਕ ਟਿਪੀਕਲ ਸਿਚੁਏਸ਼ਨ ਦੇ ਵਿੱਚ ਟਿਪੀਕਲ ਔਰਤ ਨੂੰ ਬਿਆਨ ਕਰਦਾ ਪਿਆ, ਔਰ ਉਹਦੇ ਵਾਸਤੇ ਉਹਨੇ ਇੱਕ ਬੜਾ ਲਫ਼ਜ਼ ਇਸਤੇਮਾਲ ਕੀਤਾ ਜਿਹੜਾ ਟਿਪੀਕਲੀ ਪੰਜਾਬੀ ਜ਼ੁਬਾਨ 'ਚ ਸਿਖਾਣਾ ਹੁੰਦਾ ਕਿ ਕੋਈ ਕੰਨ ਦਾ ਕੱਚਾ ਹੋਵੇ ਤਾਂ ਉਹਨੂੰ ਸਿਖਾਣਾ, ਤੇ ਉਹਨੇ ਉਹਨੂੰ ਨਾਲ ਸਿਖਾਉਣ ਲੱਗੀ, ਉਹਨੂੰ ਕਿਸੇ ਨੂੰ ਪੜ੍ਹਾਉਣਾ, ਸਿਖਾਉਣਾ। ਔਰ ਕਿਸੇ ਦੇ ਉਹ ਸਿਖਾਉਣ ਦਾ ਮਤਲਬ ਇਹ ਹੁੰਦਾ ਵੇ ਕਿ ਕਿਸੇ ਨੂੰ ਕਿਸੇ ਦੇ ਬਾਰੇ 'ਚ ਗਲਤ ਬਿਆਨੀ ਕਰਕੇ ਤੇ ਉਹਨੂੰ ਉਹਦੇ ਕਿਸੇ ਦੇ ਖਿਲਾਫ ਕਰਨਾ। ਆਈ ਥਿੰਕ ਟਿਪੀਕਲੀ ਪੜ੍ਹਾਉਣਾ ਵੀ ਜਿਸ ਕਹਿੰਦਾ ਪੱਟੀ ਪੜ੍ਹਾਉਣਾ। ਹਾਂਜੀ, ਪੱਟੀ ਪੜ੍ਹਾਉਣਾ। ਤੇ ਉਹ ਬੇਸਿਕਲੀ ਇੱਥੇ ਸ਼ਾਇਦ ਉਹ ਕਿੱਸਾ ਤੇ ਚੱਲਦਾ ਪਿਆ, ਲੇਕਿਨ ਕਿਸੇ ਦੇ ਵਿੱਚ ਕਿਤੇ ਕਿਤੇ ਉਹ ਰਿਫਲੈਕਸ਼ਨ ਵੀ ਕਰਾ ਰਿਹਾ ਰੀਡਰ ਨੂੰ ਕਿ ਵੀ ਇਹ ਵੀ ਇੱਕ ਸ਼ਕਲ ਹੋ ਸਕਦੀ ਹੈ ਔਰਤ ਦੀ। ਔਰਤ ਦੇ ਕਈ ਰੂਪ ਨੇ, ਪਰ ਇੱਕ ਰੂਪ ਇਹ ਵੀ ਹੈ। ਤੇ ਆਈ ਥਿੰਕ ਇਹੀ ਇਹਦਾ ਸਿਗਨੀਫਿਕੈਂਸ ਹੈਗੀ ਹੈ ਇਸ ਬੰਦ ਦੀ। ਤੇ ਇੱਕ ਚੀਜ਼ ਜਿਹੜੀ ਜੀ ਕਰੋ ਅਮਰ ਸਾਹਿਬ। ਨਾ ਤੁਸੀਂ ਖਤਮ ਕਰੋ, ਮੇਰੀ ਥੋੜੀ ਜਿਹੀ ਗੱਲ ਸ਼ਾਇਦ ਲੰਬੀ ਹੋ ਜਾਏ। ਨਹੀਂ ਕੋਈ ਗੱਲ ਨਹੀਂ, ਕਰੋ ਕਿਸ਼ੋਰ ਜੀ, ਤੁਸੀਂ ਕਰੋ। ਕਿਸ਼ੋਰ ਜੀ ਕਰੋ ਤੁਸੀਂ। ਹਾਂਜੀ, ਮੈਂ ਇੱਕ ਚੀਜ਼ ਜਿਹੜੀ ਅਸਾਂ ਪੂਰਾ ਕਿੱਸਾ ਇਹ ਪਿੱਛੂ ਪੜ੍ਹੀ ਤੇ ਆਏ ਆ, ਇਹ ਨਹੀਂ ਕਿ ਕੋਈ ਡਿਟੇਲ ਅਸਾਂ ਕੀ ਪਤਾ ਨਹੀਂ, ਮਗਰ ਉਹ ਵਾਪਸ ਦੁਬਾਰਾ ਦੁਹਰਾਣਾ ਪਿਆ ਗੁਰੂ ਵਾਸਤੇ ਪੂਰਨ ਨਾ। ਤੇ ਉਹ ਮਤਲਬ ਅਸਾਂ ਪਿੱਛੋਂ ਖਿਆਲ 40-50 ਸਫ਼ੇ ਅਸਾਂ ਪੜ੍ਹੀ ਤੇ ਆਏ ਆ, ਇਹ ਵਾਪਸ ਹੁਣ ਅਗਲੇ 2-3-4 ਬੰਦਿਆਂ 'ਚ ਉਹ ਵਾਪਸ ਕਿੱਸਾ ਵਾਪਸ ਸੁਣਾਉਣਾ ਪਿਆ। ਇੱਕ ਤੇ ਇਹਦਾ ਮਤਲਬ ਇਹ ਆ ਕਿ ਅਸਾਂ ਕੀ ਯਾਦ ਦਹਾਨੀ ਕਰਾਉਣਾ ਪਿਆ ਕਾਦਰ ਯਾਰ ਕਿ ਇਹ ਹੋਇਆ। ਦੂਸਰਾ ਚੀਜ਼ ਮਿਕੀ ਸਟਰਾਈਕ ਕਰਨੀ ਉਹ ਇਹ ਕਰਨੀ ਵੀ ਕਿ ਉਹ ਜਿਹੜੀ ਇੰਟੈਂਸਿਟੀ ਹੈ ਨਾ ਉਸ ਪੂਰੇ ਕਿੱਸੇ ਨਹੀਂ, ਉਹ ਵਾਪਸ 4 ਬੰਦਾਂ 'ਚ ਜ਼ਿਆਦਾ ਫੀਲ ਹੋਣੀ ਪਈ, ਕਿਉਂਕਿ ਅਸਾਂ ਕੀ ਪਹਿਲੋਂ ਉਹ 2-3 ਸਿਰਫੀਆਂ 'ਚ ਜ਼ਰਾ ਦੂਰ ਮਗਰ ਇੱਕ ਬੰਦੇ ਨਾਲ ਕਹਿ ਪੇਸ਼ ਆਈ, ਉਸ ਉੱਪਰ ਕਹਿ ਜ਼ੁਲਮ ਹੋਇਆ, ਉਸ ਨਾਲ ਪਿਓ ਕਹਿ ਕੀਤਾ, ਉਹ ਸਾਰਾ ਵਾਪਸ ਸਮਰੀ ਤੁਸਾਂ ਕੀ ਸੁਣਨੇ ਕੀ ਲੱਭਣੀ ਪਈ। ਔਰ ਇੱਕ ਪਰਸਪੈਕਟਿਵ ਤੋਂ ਪਹਿਲੋਂ ਤੁਸਾਂ ਕੀ ਨਾ 2-4 ਪਰਸਪੈਕਟਿਵ ਸੇ ਰਾਜਾ ਇੱਕ ਗੱਲ ਕਰਨਾ ਸਾ, ਲੂਣਾ ਇੱਕ ਗੱਲ ਕਰਨੀ ਸੀ, ਇਛਣਾ ਇੱਕ ਗੱਲ ਕਰਨੀ ਸੀ, ਤੇ ਇਹ ਇੱਕ ਬੰਦੇ ਨਾਲ ਪਰਸਪੈਕਟਿਵ ਤੁਸਾਂ ਕੀ ਪਤਾ ਲੱਗਣਾ ਪਿਆ। ਉਸ ਵਿੱਚ ਬੜੀ ਫਰਕ ਇੱਕ रंग मैं फील किया। नवाजिश हमें एड्रेस भेज दो, वहाँ का एड्रेस फैक्स कर दो। हाँ जी, हाँ ओके। मेरे ख्याल 2 वर्जन ने असल में। हाँ जी ਤੁਸੀਂ ਆਖੋ, ਤੁਸੀਂ ਬੋਲੋ ਵਰਦਾ ਜੀ। ਹਾਂ, ਉਹ ਜਿਵੇਂ ਹੁੰਦਾ ਨਾ ਕਿ ਹਰ ਬੰਦਾ ਆਪਣੀ ਜ਼ੁਬਾਨੀ ਦੱਸ ਰਿਹਾ ਕਿ ਕਿੱਸਾ ਕੀ ਹੋਇਆ, ਤੇ ਪਹਿਲੀ ਵਾਰੀ ਪੂਰਨ ਆਪ ਦੱਸ ਰਿਹਾ ਕਿ ਇਹ ਹੋਇਆ ਸੀ। ਇਸ ਤੋਂ ਪਹਿਲੇ ਤੇ ਮੁਖਤਲਿਫ ਲੋਕਾਂ ਦੀ ਜ਼ੁਬਾਨੀ ਸੀ, ਲੂਣਾ ਦੀ ਜ਼ੁਬਾਨੀ, ਰਾਜੇ ਦੀ ਜ਼ੁਬਾਨੀ, ਲੇਕਿਨ ਪੂਰਨ ਦੀ ਜ਼ੁਬਾਨੀ ਪਹਿਲੀ ਵਾਰ ਆ ਰਿਹਾ। ਐਗਜ਼ੈਕਟਲੀ। ਦੂਸਰੀ ਗੱਲ ਇਹਦੇ 'ਚ ਹੈਗੀ ਹੈ ਕਿ ਜਿਹੜਾ ਉਹਨੂੰ ਆਦਮੀ ਬਣਾਇਆ, ਗੋਰਖਨਾਥ ਨੇ ਉਹਨੂੰ ਆਦਮੀ ਬਣਾਇਆ। ਉਹ ਕਹਿੰਦਾ ਮੈਂ ਆਦਮੀ ਦਾ ਰੂਪ ਹਾਂ, ਲੇਕਿਨ ਮੈਨੂੰ ਪਤਾ ਨਹੀਂ ਮੇਰੇ ਹੱਥ ਪੈਰ ਵੜ ਦਿੱਤੇ ਗਏ। ਉਹਨੂੰ ਦੁਬਾਰਾ ਆਦਮੀ ਬਣਾਉਂਦਾ ਹੈ, ਉਹ ਆਪਣੇ ਟਿੱਲਾ ਜੋਗੀਆਂ ਲੈ ਕੇ ਆਉਂਦਾ। ਫਸਟ ਟਾਈਮ, ਵੈਰੀ ਫਸਟ ਟਾਈਮ ਕੋਈ ਬੰਦਾ ਪੂਰਨ ਦੀ ਗੱਲ ਸੁਣ ਰਿਹਾ। ਜਦ ਤੋਂ ਜੰਮਿਆ ਕਿਸੇ ਨੇ ਉਹਦੀ ਗੱਲ ਨਹੀਂ ਸੁਣੀ। ਜਦੋਂ 12 ਸਾਲ ਉੱਥੇ ਰਿਹਾ, ਪਿਓ ਨੇ ਕਿਹਾ ਵਿਆਹ ਕਰ ਲਾ, ਉਹਨੇ ਕਿਹਾ ਮੈਂ ਨਹੀਂ ਕਰਨਾ। ਉਹਨੇ ਕਿਹਾ ਲੂਣਾ ਲਿਜਾ, ਉੱਥੇ ਫਿਰ ਉਹ ਲੜਾਈ ਉਹ ਇੱਕ ਪੈਦਾ ਹੋ ਜਾਂਦਾ ਮਸਲਾ। ਉਹਦੇ ਬਾਅਦ ਉਹਨੂੰ ਸਜ਼ਾ ਮਿਲ ਜਾਂਦੀ। ਉਹ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਮਹਿਲ 'ਚ ਵੀ ਕੋਸ਼ਿਸ਼ ਕਰਦਾ ਉਹ, ਲੇਕਿਨ ਕੋਈ ਨਹੀਂ ਗੱਲ ਸੁਣਦਾ। ਫਸਟ ਟਾਈਮ ਹੈ ਕਿ ਪੂਰਨ ਭਗਤ ਨੂੰ ਗੋਰਖਨਾਥ ਆਪਣੇ ਸਾਹਮਣੇ ਬਿਠਾ ਕੇ ਉਹਦੀ ਕਹਾਣੀ ਸੁਣ ਰਿਹਾ।
ਉਹ ਆਪ ਵੀ ਰੋ ਪਿਆ। ਗੋਰਖਨਾਥ ਆਪ ਵੀ ਰੋ ਪਿਆ। ਇਹ ਜਿਹੜਾ ਇੱਕ ਮਹਿਲ ਮੋਸਟ ਹਿਊਮਨ ਟੱਚ, ਜਿਹੜਾ ਮੋਸਟ ਹਿਊਮਨ ਰਿਲੇਸ਼ਨਸ਼ਿਪ ਅਸੀਂ ਡਿਵੈਲਪ ਹੁੰਦਾ ਵੇਖ ਰਹੇ ਹਾਂ ਦੋ ਬੰਦਿਆਂ ਵਿਚਕਾਰ। उन्हें पहले फोन करके पूछ लो। ਹਾਂਜੀ, ਇਸੇ ਕਰਕੇ ਮੈਂ ਕਹਿ ਰਿਹਾ ਸੀ ਕਿ ਮੈਨੂੰ ਇਹ ਲੱਗਾ ਕਿ ਇਹ ਬੰਦ ਦੇ ਵਿੱਚ ਗਹਿਰਾਈ ਬਹੁਤ ਜ਼ਿਆਦਾ ਹੈ, ਕਿਉਂਕਿ ਪੂਰਨ ਕਹਿ ਰਿਹਾ ਕਿ ਗੁਰੂ ਨਾਥ ਜੀ ਗੱਲ ਨੂੰ ਸਮਝਿਆ ਜਾਏ, ਕਿ ਮੇਰੀ ਗੱਲ ਨੂੰ ਜ਼ਰਾ ਸਮਝੋ। ਮਤਲਬ ਬੜਾ ਸੀਰੀਅਸਲੀ ਗੱਲ ਨੂੰ ਕਹਿ ਰਿਹਾ ਕਿ ਸਾਡੇ ਲਾਈਨ ਲਿਖੀ ਆ ਕਿ ਕੜਾ ਜ਼ਿਮੀ ਅਸਮਾਨ ਦਾ ਢਾਉਣ ਲੱਗੀ। ਕੜਾ ਇੱਕ ਐਸੀ ਚੀਜ਼ ਹੈ, ਜਿੱਦਾਂ ਕਿ ਕੰਸਟਰਕਸ਼ਨ ਕਰਦੇ ਆ, ਉਹਦੇ ਵਿੱਚ ਤੁਹਾਨੂੰ ਪਤਾ ਕੜਾ ਕਹਿੰਦੇ ਨੇ ਬਾਲੇ ਜਿਹੜੇ ਉੱਪਰ ਛੱਤ ਦੇ ਉੱਤੇ ਪਾਏ ਹੁੰਦੇ, ਕਿ ਛੱਤ ਜਿਹੜੀ ਉੱਪਰ ਠਹਿਰਾਈ ਪਈ ਆ ਉਹ ਸ਼ਤੀਰਾਂ ਤੇ ਬਾਲਿਆਂ ਦੇ ਨਾਲ ਸਹਾਰਾ ਦੇ ਕੇ ਉਹਨੂੰ ਸਟੇਬਲ ਕੀਤਾ ਪਿਆ। ਹਿੰਦੂ ਧਰਮ ਦੇ ਅੰਦਰ ਵੀ ਵੈਦਿਕ ਫਿਲਾਸਫੀ ਜਿਹੜੀ ਆ ਉਹ ਇਹ ਕਹਿੰਦੇ ਆ ਕਿ ਧਰਤੀ ਜਿਹੜੀ ਆ ਮਾਂ ਆ, ਆਸਮਾਨ ਹੈ ਜਿਹੜਾ ਉੱਪਰ ਉਹ ਪਿਤਾ ਫਾਦਰ ਆ। ਪਿਤਾ ਹਾਂਜੀ, ਉਹਨਾਂ ਦੋਹਾਂ ਦੇ ਰਿਲੇਸ਼ਨ ਇੱਕ ਫੈਮਿਲੀ ਜਦੋਂ ਆਉਂਦੇ ਨੇ, ਉਹਨਾਂ ਨੂੰ ਇੱਕ ਐਸਾ ਵੱਡਾ ਕਹਿ ਸਕਦੇ ਹਾਂ ਕਿ ਅਸਮਾਨ ਨੂੰ ਔਰ ਛੱਤ ਨੂੰ, ਫਾਦਰ ਨੂੰ ਔਰ ਮਦਰ ਨੂੰ ਜਿਹੜਾ ਇੱਕ ਸਹਾਰ ਰਿਹਾ, ਇੱਕ ਸਥਿਰ ਰੱਖ ਰਿਹਾ ਮੈਟਾਫੋਰਿਕਲੀ, ਉਹ ਇੱਕ ਮੋਰਲ ਆਰਡਰ ਹੈ। ਕੜਾ ਇੱਕ ਉਹ ਚੀਜ਼ ਹੈ, ਕੜਾ ਇੱਕ ਉਹ ਸ਼ਤੀਰ ਹੈ ਜਾਂ ਉਹ ਸਤੰਭ ਹੈ, ਕਾਲਮ ਹੈ ਬੜਾ ਵੱਡਾ, ਜਿਹੜਾ ਮਾਂ ਔਰ ਬਾਪ ਦੇ ਫੈਮਿਲੀ ਦੇ ਵਿੱਚ ਰਿਲੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਮੋਰਲ ਪ੍ਰਿੰਸੀਪਲ ਹੈ। ਪ੍ਰਿੰਸੀਪਲ ਉਹ ਇਹ ਆ ਕਿ ਮਾਂ ਨੇ ਆਪਣੇ ਬੱਚੇ ਦੇ ਨਾਲ, ਮੁੰਡੇ ਦੇ ਨਾਲ, ਤੇ ਫਾਦਰ ਨੇ ਆਪਣੀ ਲੜਕੀ ਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਕਰਨਾ। ਇਹ ਰਿਲੇਸ਼ਨਸ਼ਿਪ ਜਿਹੜਾ ਆਰਡਰ ਸਮਾਜ ਦੇ ਵਿੱਚ ਧਰਮ ਦੇ ਥਰੂ ਆਇਆ, ਰੋਮਾਂਟਿਕ ਨਹੀਂ ਹੋ ਸਕਦੇ। ਫਾਦਰ ਲੜਕੀ ਨਾਲ ਨਹੀਂ, ਔਰ ਲੜਕੀ ਜਿਹੜੀ ਫਾਦਰ ਨਾਲ ਨਹੀਂ, ਤੇ ਮਾਂ ਆਪਣੇ ਲੜਕੇ ਨਾਲ ਨਹੀਂ ਹੋ ਸਕਦੀ। ਇਹ ਜਿਹੜਾ ਇੱਕ ਮੋਰਲ ਆਰਡਰ ਬਣਿਆ ਪਿਆ, ਇਹ ਜਿਹੜਾ ਇੱਕ ਕੜਾ ਹੈਗਾ, ਇਹ ਸ਼ਤੀਰ ਹੈ ਜਿਹੜਾ ਅਸਮਾਨ ਨੂੰ ਔਰ ਜ਼ਮੀਨ ਨੂੰ ਥੰਮੀ ਬੈਠਾ, ਜੇ ਉਹ ਟੁੱਟ ਗਿਆ, ਇਹ ਜਿਹੜੀ ਲੂਣਾ ਉਸ ਸ਼ਤੀਰ ਨੂੰ, ਉਸ ਕੜੇ ਨੂੰ ਢਾਹ ਰਹੀ ਆ, ਮੋਰਲ ਆਰਡਰ ਨੂੰ ਇਹ ਖਤਮ ਕਰ ਰਹੀ ਆ। ਮੈਂ ਥੋੜਾ ਜਿਹਾ ਇਸ ਤਰ੍ਹਾਂ ਦੇਖਦਾ ਸੀ ਕਿ ਉਹਨੂੰ ਇਹ ਸਮਝਾ ਰਿਹਾ ਨਾਥ ਨੂੰ ਕਿ ਜੋ ਇਹ ਧਰਮ ਦੇ ਲਿਹਾਜ਼ ਨਾਲ ਸਮਾਜ ਦੇ ਵਿੱਚ ਇੱਕ ਮੋਰਲ ਆਰਡਰ ਬਣਿਆ ਪਿਆ, ਇੱਕ ਕੜਾ ਬਣਿਆ ਪਿਆ, ਉਹ ਇਹਨੂੰ ਢਾਹ ਰਹੀ ਆ। ਮਾਂ ਦਾ ਤੇ ਬਾਪ ਦਾ, ਅਸਮਾਨ ਦਾ ਔਰ ਧਰਤੀ ਦਾ, ਇਹ ਮੈਟਾਫੋਰਿਕਲੀ ਕਨੈਕਟ ਕੀਤਾ। ਥੋੜਾ ਮੈਂ ਇਸ ਤਰ੍ਹਾਂ ਸੋਚ ਰਿਹਾ ਸੀ। ਠੀਕ। ਵੈਸੇ ਤੇ ਜੇ ਸਾਇੰਟੀਫਿਕਲੀ ਵੀ ਦੇਖੋ, ਜਿਹੜੇ ਸਾਰੇ ਪਲੈਨਟ ਨੇ ਉਹ ਵੀ ਕੋਈ ਇੱਕ ਅਨਨੋਨ ਆਰਡਰ, ਕੋਈ ਪ੍ਰਿੰਸੀਪਲ, ਇੱਕ ਫੋਰਸ, ਇਨਵਿਜ਼ੀਬਲ ਫੋਰਸ ਦੇ ਹਿਸਾਬ ਨਾਲ ਹੀ ਖੜੇ ਨੇ ਆਪਸ ਦੇ ਵਿੱਚ। ਗ੍ਰੈਵਿਟੀ ਕਹਿ ਲਓ ਜਾਂ ਕੁਝ ਕਹਿ ਲਓ, ਕਿ ਦੇਰ ਇਜ਼ ਸਮਥਿੰਗ ਇਨਵਿਜ਼ੀਬਲ ਅਨਨੋਨ ਆਰਡਰ ਜਿਹੜਾ ਇਸ ਚੀਜ਼ ਨੂੰ ਬਰਕਰਾਰ ਰੱਖ ਰਿਹਾ। ਠੀਕ ਹੈ, ਬਿਲਕੁਲ ਸਹੀ। ਹਾਂਜੀ, ਤੁਸੀਂ ਗੱਲ ਕਰਨ ਲੱਗੇ ਸੀ ਵਿਰਦਾ ਜੀ? ਨਹੀਂ, ਮੈਂ ਤੇ ਕਰ ਲਈ ਸੀ। ਕੋਈ ਗੱਲ ਅੱਛਾ, ਨਹੀਂ ਸੀ। ਹੋਰ ਕਿਸ਼ਵਰ ਜੀ? नहीं जी, आई एग्री विद अमरजीत साहब जेडे गल करने पे कि एक ऑर्डर आ उसकी जो भी चैलेंज करना वो उस हुन ये गल इंटरेस्टिंग ही कि कौन चैलेंज करना पे और उसकी नीयत क्या है चैलेंज करने नी, क्योंकि आम तौर पर जेडी सारी एपिक टेल्स या उसे मॉरल ऑर्डर ही चैलेंज होना पिया, मगर ਇਹ ਟੇਲ ਇਸ ਵਾਸਤੇ ਇੰਟਰਸਟਿੰਗ ਹੀ ਕਿਉਂਕਿ ਲੂਨਾ ਇੱਥੇ ਜਦੋਂ ਚੈਲੰਜ ਕਰਨੀ ਨਾ, ਉਸਨੀ ਇੰਟੈਂਸ਼ਨ ਬੜੀ ਫਰਕ ਕੀ ਬਾਕੀ ਦੂਸਰੀਆਂ ਟੇਲਸ ਤੋਂ ਜਾਂ ਬਾਕੀ ਜਿਹੜੇ ਸਾਰੇ ਕਿੱਸੇ। ਹਾਂ, ਇਹੀ ਮੈਂ ਕਹਿ ਰਿਹਾ ਕਿ ਆਮ ਸੁਸਾਇਟੀ ਦੇ ਵਿੱਚ ਮੁੰਡੇ ਕੁੜੀਆਂ ਦੇ ਰਿਸ਼ਤੇ, ਆਪਸ ਰਿਲੇਸ਼ਨਸ਼ਿਪ ਸਾਰੇ ਰੋਮਾਂਟਿਕ ਹੁੰਦੇ ਨੇ, ਪਰ ਜਿਸ ਟਾਈਮ ਤੇ ਤੁਸੀਂ ਮਾਂ ਔਰ ਬਾਪ ਬਣ ਜਾਂਦੇ ਹੋ, ਉਸ ਟਾਈਮ ਤੇ ਇੱਕ ਸਪੈਸ਼ਲ ਆਰਡਰ ਤੁਹਾਡੇ ਅੰਦਰ ਉੱਤੇ ਅਪਲਾਈ ਹੋਏਗਾ, ਜਿਸ ਕਰਕੇ ਤੁਸੀਂ ਐਜ਼ ਏ ਮੈਨ
ਤੁਸੀਂ ਆਪਣੇ ਬੱਚੇ ਦੇ ਨਾਲ, ਲੜਕੀ ਦੇ ਨਾਲ ਨਹੀਂ ਰਿਲੇਸ਼ਨ ਕਰ ਸਕਦੇ। ਐਜ਼ ਏ ਮਾਂ ਤੁਸੀਂ ਆਪਣੇ ਬੱਚੇ ਨਾਲ ਨਹੀਂ ਕਰ ਸਕਦੇ। ਇਹ ਸਪੈਸ਼ਲ ਆਰਡਰ, ਇਹ ਮੋਰਲ ਆਰਡਰ ਸੁਸਾਇਟੀ ਨੇ ਬਣਾਇਆ। ਉਹ ਉਸ ਲਈ ਮੈਂ ਗੱਲ ਕਰ ਰਿਹਾ ਕਿ ਉਹ ਢਾਉਣ ਲੱਗੀ ਹੈ। ऐसे ही है। ठीक है, करिए वाइंड अप अगर जुबैर साहब। हाँ जी, ठीक है। ओके जी, मैं ओके जी, आई एम गोइंग टू स्टॉप रिकॉर्डिंग। थैंक यू जुबैर साहब। थैंक यू।